ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube, Facebook ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 9 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਅਮਰੀਕਾ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦੁਸਾਂਝ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, H&M ਆਇਲ ਵਾਲੇ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ, ਬਲਵੀਰ ਕੌਰ ਬਾਸੀ ਐਲਗਰੋਵ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਕਰੇਵਾਲ ਟਰੈਵਲ ਵਾਲੇ ਯੂਬਾ ਸਿਟੀ ਤੋਂ ਤੇ ਊੜਾ ਡੈਟਰ ਲੀਫ ਵਾਲੇ ਨਿਰਮਲ ਮਾਨ, ਜਿਨ੍ਹਾਂ ਤੋਂ ਤੁਸੀਂ ਜੇਕਰ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਗੱਲ ਕਰ ਸਕਦੇ ਹੋ 1888-888-9914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਫਲੋਰੀਡਾ ਸਟੇਟ ਦੇ ਵਿੱਚ ਟੈਂਪਾ ਵਾਲੇ ਏਰੀਏ ਦੇ ਵਿੱਚ ਜੋ ਬਹੁਤ ਹੀ ਖਤਰਨਾਕ ਤੂਫਾਨ ਹਰੀਕੇਨ ਮਿਲਟਨ ਜੋ ਕੈਟਾਗਰੀ 4 ਦਾ ਹੈ, ਕਈ ਉਸ ਨੂੰ ਜਿਹੜੇ ਵੈਦਰ ਸਰਵਿਸ ਵਾਲੇ ਆ ਕੈਟਾਗਰੀ 5 ਵੀ ਦੱਸ ਰਹੇ ਹੈਗੇ ਆ, ਉਹ ਲਗਭਗ ਫਲੋਰੀਡਾ ਦੇ ਵਿੱਚ ਪਹੁੰਚਣ ਵਾਲਾ ਆ। ਜਿੰਨੀਆਂ ਵੀ ਵੀਡੀਓਜ਼ ਆ ਰਹੀਆਂ ਆ ਜਾਂ ਤੁਸੀਂ ਉੱਥੇ ਦੀਆਂ ਨਿਊਜ਼ ਦੇਖੋ, ਉੱਥੇ ਦੇ ਜਿਹੜੇ ਹਾਈਵੇਜ਼ ਆ ਐਨ ਭਰੇ ਹੋਏ ਹੈਗੇ ਆ ਕਾਰਾਂ ਦੇ ਨਾਲ, ਲੋਕ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ ਤੇ ਬਹੁਤ ਹੀ ਸਲੋ ਜਿਹੜਾ ਟ੍ਰੈਫਿਕ ਆ ਚੱਲ ਰਿਹਾ ਹੈਗਾ। ਹਰੀਕੇਨ ਮਿਲਟਨ ਇਸ ਟਾਈਮ ਗਲਫ ਆਫ ਮੈਕਸੀਕੋ ਦੇ ਵਿੱਚ ਆ, ਮੇਜਰ ਸਟਾਰਮ ਹੈਗਾ ਆ ਤੇ ਵੈਸਟ ਜਿਹੜਾ ਸਾਹਮਣੇ ਅਰਾਊਂਡ ਫਲੋਰੀਡਾ ਦੇ ਵੈਸਟ ਕੋਸਟ ਦੇ ਵਿੱਚ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਉਸ ਟਾਈਮ ਇਹ ਹਿੱਟ ਕਰਨ ਜਾ ਰਿਹਾ ਹੈਗਾ। ਇਹਦੇ ਨਾਲ ਨੁਕਸਾਨ ਮਾਲੀ ਬਹੁਤ ਹੋਣਾ। ਜਾਨੀ ਨੁਕਸਾਨ ਨੂੰ ਬਚਾਉਣ ਦੇ ਲਈ ਪਿਛਲੇ 3 ਦਿਨਾਂ ਤੋਂ ਫਲੋਰੀਡਾ ਦੇ ਗਵਰਨਰ, ਫੀਮਾ ਵਾਲੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਟੀਮ ਸਾਰੇ ਜ਼ੋਰ ਲਾ ਰਹੇ ਸੀ ਲੋਕਾਂ ਨੂੰ ਉੱਥੋਂ ਨਿਕਲੋ ਬਾਹਰ, ਪਰ ਬਹੁਤ ਸਾਰੇ ਲੋਕ ਕਈ ਨਿਕਲਦੇ ਵੀ ਨਹੀਂ ਹੈਗੇ। ਤੇ ਕਹਿੰਦੇ ਪਿਛਲੇ ਕੁਝ ਦਿਨਾਂ ਦੇ ਵਿੱਚ ਇਹਦਾ ਜਿਹੜਾ ਜ਼ੋਰ ਆ ਹਰੀਕੇਨ ਦਾ ਜਿਹੜਾ ਉਧਰੋਂ ਆ ਰਿਹਾ ਗਲਫ ਆਫ ਮੈਕਸੀਕੋ ਵੱਲੋਂ ਬਹੁਤ ਤੇਜ਼ੀ ਦੇ ਨਾਲ ਵੱਧਦਾ ਜਾ ਰਿਹਾ ਆ। ਕੈਟਾਗਰੀ 5 ਵੀ ਦੱਸਿਆ ਗਿਆ, ਕੈਟਾਗਰੀ 4 ਵੀ ਦੱਸਿਆ ਗਿਆ ਹੈਗਾ। ਤੇ ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਕਰ ਰਹੇ ਉਸ ਟਾਈਮ ਇਸ ਨੂੰ ਕੈਟਾਗਰੀ 4 ਦੱਸਿਆ ਜਾ ਰਿਹਾ ਹੈਗਾ, ਕਿਉਂਕਿ ਜਿਹੜੀ ਉਹਦੀ ਸਟਰੈਂਥ ਆ ਕਹਿੰਦੇ ਪਈ ਐਡਵਾਈਜ਼ਰੀ ਜਿਹੜੀ ਜਾਰੀ ਕੀਤੀ ਗਈ ਆ ਰਾਈਟ ਨਾਓ 155 ਤੋਂ ਲੈ ਕੇ 145 ਮੀਲ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਤੇਜ਼ ਚੱਲ ਰਹੀਆਂ। ਹੁਣ ਤੁਸੀਂ ਦੇਖੋ ਜਦੋਂ ਆਪਣੀ ਕਾਰ ਕੋਈ 70-80 ਤੇ ਵੀ ਜਾਂਦੀ ਹੋਵੇ ਤਾਂ ਕਿੰਨੀ ਤੇਜ਼ ਹੁੰਦੀ ਆ, ਤੇ ਉਹ ਤੋਂ ਡਬਲ ਆਲਮੋਸਟ ਤੁਸੀਂ ਦੇਖੋ ਕਿ ਤੇਜ਼ੀ ਦੇ ਨਾਲ ਹਵਾ ਤੇਜ਼ ਚੱਲਦੀ ਆ ਤੇ ਕਿੱਦਾਂ ਉਹ ਦਰਖਤਾਂ ਨੂੰ, ਘਰਾਂ ਨੂੰ, ਸਾਰਿਆਂ ਨੂੰ ਉਡਾ ਕੇ ਲੈ ਕੇ ਜਾਊਗੀ। ਸੋ ਇਹ ਇੱਕ ਬਹੁਤ ਹੀ ਡੇਂਜਰਸ ਤੇ ਖਤਰਨਾਕ ਜਿਹੜਾ ਸਟਾਰਮ ਆ ਇਹ ਗਿਣਿਆ ਜਾ ਰਿਹਾ ਆ। ਬਹੁਤ ਲੰਮੇ ਅਰਸੇ ਬਾਅਦ ਇਦਾਂ ਦਾ ਜਿਹੜਾ ਆ ਟੈਂਪਾ ਵੀ ਜਿਹੜਾ ਫਲੋਰੀਡਾ ਵਾਲਾ ਏਰੀਆ ਆ ਉੱਥੇ ਇਹ ਜੋ ਤੂਫਾਨ ਆ ਰਿਹਾ ਹੈਗਾ ਆ। ਸੋ ਆਪਾਂ ਪਿਛਲੇ ਕਈ ਦਿਨਾਂ ਤੋਂ ਆਪਣੇ ਜਿਹੜੇ ਸਰੋਤੇ ਆ ਉਹਨਾਂ ਦੇ ਨਾਲ ਇਹ ਸਾਂਝੀ ਕਰਦੇ ਰਹੇ ਆ ਖਬਰਾਂ। ਤੇ ਦੂਸਰਾ ਜਿਹੜੇ ਬਹੁਤ ਸਾਰੇ ਆਪਣੇ ਟਰੱਕਰ ਵੀਰ ਵੀ ਹੈਗੇ ਆ ਜਾਂ ਕੋਈ ਵਿਜ਼ਿਟ ਕਰਨ ਵੀ ਗਿਆ ਉਸ ਏਰੀਏ 'ਚ, ਉਹ ਧਿਆਨ ਜ਼ਰੂਰ ਰੱਖੋ, ਉੱਧਰ ਜਾਣਾ ਨਹੀਂ ਚਾਹੀਦਾ ਤੇ ਜੇ ਗਏ ਵੀ ਆ ਤੇ ਸੇਫ ਪਲੇਸ ਦੇ ਉੱਤੇ ਜਿਹੜੇ ਆਪਣੇ ਟਰੱਕ ਪਾਰਕ ਕਰਕੇ ਰੱਖੋ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ। ਬਹੁਤ ਹੀ ਖਤਰਨਾਕ ਤੇ ਬਹੁਤ ਹੀ ਸਟਰੋਂਗ ਜੋ ਆ ਇਹ ਹਰੀਕੇਨ ਆ ਰਿਹਾ। ਫਲੋਰੀਡਾ ਦੀਆਂ ਕਈ ਕਾਉਂਟੀਜ਼ ਪੂਰੀ ਇਵੈਕੂਏਸ਼ਨ ਕੀਤੀ ਗਈ ਆ, ਮੈਰੀਅਨ, ਸੈਮੀਨੋਲ, ਔਰੇਂਜ ਲੇਕ, ਓਸੀਓਲਾ, ਪੋਲਕ, ਸਮਟਰ, ਫਲੈਗਰ, ਬਲੂਸੀਆ, ਬਾਵਰਡ,
ਬ੍ਰੈਵੋਰਡ ਕਾਉਂਟੀ ਜਿਹੜੀ ਹੈ ਸਰੋਤਿਆਂ ਨੂੰ ਯਾਦ ਹੋਊਗੀ, ਜਿੱਥੇ ਪ੍ਰੈਜ਼ੀਡੈਂਟ ਬੁਸ਼ ਉਹਨਾਂ ਦੇ ਟਾਈਮ ਤੇ ਜਦੋਂ ਵੋਟਾਂ ਦਾ ਰੌਲਾ ਪਿਆ ਸੀ, ਉਹ ਗਲੀ ਦਿਸਦੀ ਆ ਨਹੀਂ ਦਿਖਦੀ, ਇਹ ਉਹ ਕਾਉਂਟੀ ਹੈਗੀ ਆ। ਸੋ ਇਹਦੇ ਨਾਲ ਹੁਣ ਜਿਹੜੇ ਹਾਈਵੇਜ਼ ਆ ਉੱਥੇ ਦੇ ਉਹ ਸਟਕ ਪਏ ਹੈਗੇ ਆ। ਪੁਲਿਸ ਕੋਸ਼ਿਸ਼ ਕਰ ਰਹੀ ਆ ਵੀ ਟ੍ਰੈਫਿਕ ਤੇਜ਼ੀ ਨਾਲ ਤੁਰੇ, ਪਰ ਕਿਉਂਕਿ ਜਦੋਂ ਐਂਡ ਤੱਕ ਤੁਸੀਂ ਵੇਟ ਕਰਦੇ ਆ ਫਿਰ ਸਾਰਾ ਕੁਝ ਇਹੀ ਵਾਪਰਦਾ ਹੈਗਾ ਆ। ਸੋ ਔਰਲੈਂਡੋ ਵਾਲਾ ਏਰੀਆ, ਸੈਂਟਰ ਫਲੋਰੀਡਾ ਏਰੀਆ ਨੂੰ ਇਹ ਜੋ ਤੂਫਾਨ ਆ ਬਹੁਤ ਜ਼ਿਆਦਾ ਹਿੱਟ ਕਰੇਗਾ। ਜੀ ਬਿਲਕੁਲ, ਆਪਾਂ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਜਾਣਕਾਰੀ ਦੇ ਚੁੱਕੇ ਹਾਂ ਕਿ ਪਹਿਲਾਂ ਹੀ ਹਰੀਕੇਨ ਜਿਹੜਾ ਹੈਲਨ ਆ ਉਹਦੇ ਕਰਕੇ ਤਕਰੀਬਨ 230 ਤੋਂ ਵੱਧ ਜਿਹੜੀਆਂ ਡੈਥਸ ਨੇ ਹੋ ਚੁੱਕੀਆਂ ਨੇ। ਹਾਲੇ ਵੀ ਕਈ ਲੋਕ ਲਾਪਤਾ ਨੇ ਜਿਨ੍ਹਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ। ਤੇ ਇਹਦੇ ਨਾਲ ਜਿਹੜਾ ਹਰੀਕੇਨ ਮਿਲਟਨ ਹੈ ਉਹ ਹੁਣ ਤਾਜ਼ਾ ਅਪਡੇਟਸ ਦੇ ਮੁਤਾਬਕ CNN ਨੇ ਰਿਪੋਰਟ ਕਰ ਰਿਹਾ ਕਿ ਉਹ ਫਲੋਰੀਡਾ ਦੇ ਵਿੱਚ ਤਕਰੀਬਨ ਪਹੁੰਚ ਚੁੱਕਿਆ। ਜਿਹੜੇ ਇਲਾਕੇ ਨੇ ਉਹ ਪ੍ਰਭਾਵਿਤ ਹੋਣੇ ਸ਼ੁਰੂ ਕਰ ਰਹੇ ਨੇ। ਤੇ ਦੱਸਿਆ ਜਾ ਰਿਹਾ ਕਿ ਜਿਹੜੀ ਗਾਰਡੀਅਨ ਨੇ ਵੀ ਇਹ ਚਰਚਾ ਕੀਤੀ ਸੀ, ਦ ਗਾਰਡੀਅਨ ਨੇ, ਕਿ ਹਰੀਕੇਨ ਜਿਹੜਾ ਮਿਲਟਨ ਹੈ ਇਹ ਡਬਲ ਹੈ ਸਾਈਜ਼ ਦੇ ਵਿੱਚ। ਸਟੋਰਮ ਜਿਹੜੇ ਹੁਣ ਤੱਕ ਇਸ ਸੈਂਚੁਰੀ ਦੇ ਵਿੱਚ, ਇਸ ਪਿਛਲੇ 100 ਸਾਲਾਂ ਦੇ ਵਿੱਚ ਫਲੋਰੀਡਾ ਨੂੰ ਟਕਰਾਏ ਨੇ, ਫਲੋਰੀਡਾ ਦੇ ਵਿੱਚ ਆਏ ਨੇ। ਸੋ ਇਸ ਕਰਕੇ ਜ਼ਾਹਰ ਜੀ ਗੱਲ ਹੈ ਕਿ ਤਬਾਹੀ ਬਹੁਤ ਹੋਊਗੀ, ਪਰ ਫਿਰ ਵੀ ਆਪਾਂ ਚਾਹੁੰਦੇ ਹਾਂ ਕਿ ਮਨੁੱਖਤਾ ਦਾ ਨੁਕਸਾਨ ਨਾ ਹੋਵੇ, ਲੋਕਾਂ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਤੇ ਇਸ ਕਰਕੇ ਇਹਤਿਆਤ ਵਜੋਂ ਲੋਕ ਹੁਣ ਉਹਨਾਂ ਇਲਾਕਿਆਂ ਨੂੰ ਖਾਲੀ ਕਰ ਰਹੇ ਨੇ, ਉਹਨਾਂ ਚੋਂ ਨਿਕਲ ਰਹੇ ਨੇ। ਪਰ ਇਸੇ ਕਰਕੇ ਹਾਈਵੇਜ਼ ਜਿਹੜੇ ਨੇ ਉਹਨਾਂ ਤੇ ਰਸ਼ ਬਹੁਤ ਜ਼ਿਆਦਾ ਹੋ ਚੁੱਕਿਆ। ਹਾਲਾਂਕਿ ਮੀਡੀਆ ਰਿਪੋਰਟਸ ਪਿਛਲੇ 2-3 ਦਿਨਾਂ ਤੋਂ ਲੋਕਾਂ ਨੂੰ ਇਵੈਕੂਏਸ਼ਨ ਬਾਰੇ ਜਿਹੜੀਆਂ ਵਾਰਨਿੰਗ ਸੀਗੀਆਂ ਉਹ ਜਾਰੀ ਕਰ ਹੀ ਰਹੀਆਂ ਸੀਗੀਆਂ। ਜੀ ਸੋ ਅਗਲੀਆਂ ਖਬਰਾਂ ਤੋਂ ਪਹਿਲਾਂ ਇੱਕ ਵਾਰੀ ਫਿਰ ਆਪਾਂ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਸਾਂਝਾ ਕਰ ਲਈਏ ਵੀ ਅੱਜ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਦਾ ਸ਼ਹਾਦਤ ਦਾ ਦਿਨ ਹੈਗਾ ਆ। 9 ਅਕਤੂਬਰ 1992 ਨੂੰ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਸੋ ਉਹਨਾਂ ਦੀ ਸ਼ਹੀਦੀ ਨੂੰ ਸਲਾਮ ਆ, ਸਾਰੇ ਸਿਜਦਾ ਕਰਦੇ ਹੈਗੇ ਆ। ਬਿਲਕੁਲ। ਇਸੇ ਤਰ੍ਹਾਂ ਇੱਕ ਹੋਰ ਜਿਹੜੀ ਅਨਾਉਂਸਮੈਂਟ ਆ ਵੀ ਜੋ 40th ਮਾਰਚ ਹੋਣਾ ਹੈਗਾ ਆ, ਨਿਰਭਉ ਮਾਰਚ ਜੋ ਹੋਣਾ ਆ ਸ਼ੁਰੂ ਬੇਕਰਸਫੀਲਡ ਅੱਜ ਸ਼ੁਰੂ ਹੋਣ ਜਾ ਰਿਹਾ ਹੈਗਾ। ਤੇ ਉਸ ਜਿਹੜੀ ਮਾਰਚ ਦੇ ਵਿੱਚ ਪੈਦਲ ਚੱਲਣਾ ਆ 350 ਮੀਲ ਦੇ ਕਰੀਬ, ਬੇਕਰਸਫੀਲਡ ਤੋਂ ਲੈ ਕੇ ਸੈਕਰਾਮੈਂਟੋ ਤਾਈਂ, ਜਿਹੜਾ ਕਿ ਮੇਰੇ ਖਿਆਲ ਨਾਲ 2 ਨਵੰਬਰ ਦੇ ਲਾਗੇ ਜਾਂ 31 ਅਕਤੂਬਰ ਦੇ ਲਾਗੇ ਉੱਥੇ ਪਹੁੰਚਣਾ ਹੈਗਾ ਆ। ਸੋ ਅੱਜ ਪਹਿਲਾ ਦਿਨ ਹੈਗਾ, ਕਾਫੀ ਸੰਗਤਾਂ ਪਹੁੰਚ ਰਹੀਆਂ ਹੈਗੀਆਂ। ਸਟਾਰਟ ਹੋਣਾ ਹੈ ਗੁਰੂ ਨਾਨਕ ਸਿੱਖ ਮਿਸ਼ਨ ਗੁਰਦੁਆਰਾ ਸਾਹਿਬ 9 ਵਜੇ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ, ਇਸ ਟਾਈਮ ਉੱਥੇ ਅਰਦਾਸ ਹੋ ਰਹੀ ਆ। ਫਿਰ 9:45 ਵਜੇ ਮਾਰਚ ਨੇ ਸਟਾਰਟ ਕਰਨਾ ਆ ਤੇ 10:30 ਵਜੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਪਹੁੰਚਣਾ ਆ। ਉੱਥੇ ਉਹ ਤੋਂ ਬਾਅਦ 11 ਵਜੇ ਉੱਥੋਂ ਚੱਲੇ ਹੋਣੇ, 11:30 ਵਜੇ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਅਰਦਾਸ, ਤੇ ਫਿਰ ਉੱਥੇ ਲੰਗਰ ਤੋਂ ਬਾਅਦ 12 ਵਜੇ ਫਿਰ ਵਾਕ ਜਿਹੜੀ ਸ਼ੁਰੂ ਹੋਣੀ ਆ। 12:30 ਵਜੇ ਦੇ ਕਰੀਬ ਗੁਰਦੁਆਰਾ ਅੰਗਦ ਦਰਬਾਰ ਸਾਹਿਬ ਜੋ ਪਹੁੰਚਣਾ ਹੈ। ਤੇ ਉਹ ਤੋਂ ਬਾਅਦ ਫਿਰ ਜੋ ਪੋਲੋ ਪਾਰਕ ਆ ਉੱਥੇ ਸ਼ਾਮ 6 ਵਜੇ ਤਾਈਂ ਸੰਗਤਾਂ ਪਹੁੰਚਣਗੀਆਂ ਤੇ ਉੱਥੇ ਕੀਰਤਨ ਤੇ ਰਹਿਰਾਸ ਸਾਹਿਬ ਹੋਊਗੀ। ਸੋ ਵੱਧ ਤੋਂ ਵੱਧ ਸਰੋਤਿਆਂ ਨੂੰ ਬੇਨਤੀ ਆ ਵੀ 40 ਸਾਲਾਂ ਦਾ ਸਿੱਖਾਂ ਦਾ ਜੋ ਕਤਲੇਆਮ ਹੋਇਆ, 40 ਸਾਲ ਹੋ ਗਏ ਹਜੇ ਤੱਕ ਇਨਸਾਫ ਨਹੀਂ ਮਿਲਿਆ। ਸੋ ਉਸ ਦੇ ਸੰਬੰਧ ਦੇ ਵਿੱਚ ਜਕਾਰਾ ਮੂਵਮੈਂਟ ਵੱਲੋਂ ਸਾਰੀਆਂ ਹੀ ਕੈਲੀਫੋਰਨੀਆ ਵਸਦੀਆਂ ਸੰਗਤਾਂ ਵੱਲੋਂ ਇਹ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਅੱਜ ਸ਼ੁਰੂ ਹੋਣਾ ਆ। ਉੱਥੇ ਸਾਡੀ ਟੀਮ ਵੀ ਪਹੁੰਚੀ ਹੋਈ ਹੈਗੀ ਆ, ਰਾਜਕਰਨਵੀਰ ਸਿੰਘ ਹੁਣੀ। ਤੇ ਸੋ ਆਪਾਂ ਤੁਹਾਡੇ ਨਾਲ ਉਹਨਾਂ ਦੇ ਜਿਹੜੇ ਕੀ ਕੁਝ ਵਾਪਰਿਆ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਵਾਂਗੇ। ਤੇ ਜਿਹੜੇ ਬੇਕਰਸਫੀਲਡ ਦੇ ਵਿੱਚ ਸੰਗਤਾਂ ਹੈਗੀਆਂ ਆ ਉਹਨਾਂ ਨੂੰ ਜ਼ਰੂਰ ਬੇਨਤੀ ਹੈਗੀ ਆ ਵੀ ਜਿਹੜੇ ਘਰਾਂ 'ਚ ਹੈਗੇ ਆ ਜਾਂ ਕੰਮ ਤੇ ਨਹੀਂ ਗਏ ਹੈਗੇ, ਜ਼ਰੂਰ ਉੱਥੇ ਗੁਰਦੁਆਰਾ ਸਾਹਿਬ ਪਹੁੰਚੋ ਤੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਹ ਮਾਰਚ ਸ਼ੁਰੂ ਹੋਣਾ ਆ ਉਹਦੇ ਵਿੱਚ ਹਿੱਸਾ ਲਵੋ। ਜੀ ਬਿਲਕੁਲ, ਪੰਜਾਬੀ ਰੇਡੀਓ ਐਸੇ ਨੇ ਇੱਥੇ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਸੰਬੰਧ ਦੇ ਵਿੱਚ ਕੋਈ ਵੀ ਮਾਰਚ ਹੋਇਆ, ਕੋਈ ਵੀ ਮੋਰਚਾ ਲੱਗਿਆ, ਕੋਈ ਵੀ ਰੈਲੀ, ਕਾਰ ਰੈਲੀ ਹੋਈ ਆ, ਹਮੇਸ਼ਾ ਤੁਹਾਡੇ ਤੱਕ ਉਹ ਕਵਰੇਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸੇ ਤੌਰ ਨੂੰ ਜਾਰੀ ਰੱਖਦੇ ਹਾਂ। ਇਸ ਮਾਰਚ ਦੀ ਵੀ ਜਿਹੜੀ ਕਵਰੇਜ ਆ ਉਹ ਤੁਹਾਡੇ ਤੱਕ ਪਹੁੰਚਦੀ ਹੋਊਗੀ। ਤੁਸੀਂ ਪੰਜਾਬੀ ਰੇਡੀਓ ਐਸੇ ਦੇ ਜਿਹੜਾ ਫੇਸਬੁੱਕ ਪੇਜ ਆ ਇਹਨੂੰ ਲਾਈਕ ਜ਼ਰੂਰ ਕਰੋ, ਇਹਨੂੰ ਫੋਲੋ ਜ਼ਰੂਰ ਕਰੋ ਤੇ ਇਹਦੇ ਨਾਲ ਜਿਹੜਾ YouTube ਚੈਨਲ ਆ ਇਹਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲੋ, ਤਾਂ ਜੋ ਹਰ ਇੱਕ ਪ੍ਰੋਗਰਾਮ ਦੀ ਜਿਹੜੀ ਨੋਟੀਫਿਕੇਸ਼ਨ ਆ ਉਹ ਤੁਹਾਡੇ ਤੱਕ ਆ ਜਾਵੇ, ਪਹੁੰਚਦੀ ਹੋ ਜੇ। ਬਿਲਕੁਲ, ਜਿਵੇਂ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ ਟਾਈਮਿੰਗ ਦਾ, ਤਾਂ ਉਹ ਐਗਜ਼ੈਕਟ ਟਾਈਮਿੰਗ ਜਿਹੜੀ ਆ ਉਹਦੇ ਮੁਤਾਬਕ ਸਾਰਾ ਪ੍ਰੋਗਰਾਮ ਉਹ ਲਿਖਿਆ ਹੋਇਆ ਤੇ ਉਹਦੇ ਤਹਿਤ ਹੀ ਚੱਲ ਰਿਹਾ।
ਤਾਂ ਹੁਣ ਤੋਂ ਥੋੜ੍ਹੇ ਸਮੇਂ ਬਾਅਦ ਜਿਵੇਂ ਹੀ ਉੱਥੋਂ ਫੀਡ ਆਉਣੀ ਸ਼ੁਰੂ ਹੋ ਜੂਗੀ ਤਾਂ ਤੁਸੀਂ ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ YouTube ਦੇ ਉੱਤੇ ਇਹਨੂੰ ਜਿਹੜਾ ਜਾ ਕੇ ਦੇਖ ਸਕਦੇ ਹੋ। ਪੰਜਾਬੀ TV USA ਦਾ ਫੇਸਬੁੱਕ ਪੇਜ ਤੇ YouTube ਚੈਨਲ ਜਿਹੜਾ ਉਹ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਉੱਥੇ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਗਤਾਂ ਨੂੰ ਜਿਹੜੀ ਆ ਪੰਜਾਬੀਆਂ ਨੂੰ ਜਿਹੜੀ ਉੱਥੇ ਵੀ ਉਹ ਫੀਡ ਲਾਈਵ ਫੀਡ ਜਿਹੜੀ ਆ ਪਹੁੰਚਦੀ ਕੀਤੀ ਜਾਵੇ। ਸੋ ਵੱਧ ਤੋਂ ਵੱਧ ਇਹਨਾਂ ਦਾ ਇਹੋ ਜਿਹੇ ਸਮਾਗਮਾਂ ਦਾ ਹਿੱਸਾ ਸਾਨੂੰ ਸਾਰਿਆਂ ਨੂੰ ਬਣਨਾ ਚਾਹੀਦਾ ਤੇ ਪੰਜਾਬੀ ਰੇਡੀਓ USA ਨੇ ਕਦੇ ਵੀ ਇਹਨਾਂ ਦੀ ਕਵਰੇਜ ਤੋਂ ਟਾਲਾ ਨਹੀਂ ਵੱਟਿਆ। ਹਮੇਸ਼ਾ ਜਿਹੜੀ ਗੱਲ ਪੰਜਾਬ ਦੇ ਪੱਖ ਦੀ ਗਾ, ਕੌਮ ਦੇ ਪੱਖ ਦੀ ਆ, ਨਿਆਂ ਦੀ ਗੱਲ ਆ, ਜ਼ਬਰ ਦੇ ਵਿਰੁੱਧ ਗੱਲ ਆ, ਸੱਤਾ ਦੇ ਵਿਰੁੱਧ ਗੱਲ ਆ, ਕਿਸੇ ਵੀ ਤਰੀਕਾ ਮਨੁੱਖਤਾ ਦੀ ਗੱਲ ਆ, ਤਾਂ ਉਹਦੇ ਵਿੱਚ ਅਸੀਂ ਜਿੰਨਾ ਬਣਦਾ ਸਰਦਾ ਯੋਗਦਾਨ ਵੱਧ ਚੜ ਕੇ ਸਾਡੀ ਟੀਮ ਉੱਥੇ ਪਹੁੰਚਣ ਦਾ ਯਤਨ ਜਿਹੜਾ ਉਹ ਕਰਦੀ ਰਹਿੰਦੀ ਹੈ। ਜੀ ਬਿਲਕੁਲ, ਨਿਰਭਉ ਤੇ ਨਿਆਂ ਮਾਰਚ ਜਿਹੜਾ ਸ਼ੁਰੂ ਹਾਂਜੀ, ਹੋਣ ਜਾ ਨਿਰਭਉ ਰਿਹਾ। ਤੇ ਨਿਆਂ ਮਾਰਚ। ਅਗਲੀ ਖਬਰ ਵੱਲ ਚੱਲੀਏ ਪ੍ਰਵੀਨ ਜੀ। ਨੋਬਲ ਪ੍ਰਾਈਜ਼ ਜਿਹੜੇ ਸ਼ੁਰੂ ਹੋਏ ਹੈਗੇ ਆ ਇਸ ਸਾਲ ਦੇ, ਤੇ 3 ਸਾਇੰਟਿਸਟ ਜਿਹੜੇ ਕੈਮਿਸਟਰੀ ਦੇ ਨਾਲ ਬਿਲੋਂਗ ਕਰਦੇ ਹੈਗੇ ਆ, ਜਿਨ੍ਹਾਂ ਨੇ ਪ੍ਰੋਟੀਨ ਕਿੱਦਾਂ ਬਣਦੀ ਆ, ਉਹਦੇ ਵਿੱਚ ਕੀ ਕੀ ਹੁੰਦਾ ਹੈਗਾ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਜੋ ਉਹਨਾਂ ਨੇ ਪ੍ਰੈਡਿਕਟਿੰਗ ਐਂਡ ਕ੍ਰੀਏਟਿੰਗ ਦਾ ਪ੍ਰੋਟੀਨਸ, ਇਸ ਇਸ਼ੂ ਦੇ ਉੱਤੇ ਉਹਨਾਂ ਨੂੰ ਜਿਹੜੇ ਇਹ ਨੋਬਲ ਪ੍ਰਾਈਜ਼ ਆ ਅੱਜ ਮਿਲੇ ਹੈਗੇ ਆ। ਡੇਵਿਡ ਵਿਕਰ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਆ, ਡੈਮਿਸ ਹੈਸਾਵਿਸ ਤੇ ਜੌਨ ਐਮ ਜੰਪਰ ਦੋਨੋਂ ਹੀ ਜਿਹੜੇ ਆ ਇਹ ਗੂਗਲ ਡੀਪ ਮਾਈਂਡ ਜਿਹੜੀ ਟੀਮ ਆ ਉਹਦੇ ਨਾਲ ਕਰਦੇ ਹੈਗੇ ਆ। ਇਹ ਸੈਕੰਡ ਆ ਇਸ ਹਫ਼ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਰਿਲੇਟਡ ਕਿਸ ਤਰ੍ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਪ੍ਰੈਡਿਕਟ ਕਰ ਸਕਦੀ ਆ ਸਟਰਕਚਰ ਆਫ ਮਿਲੀਅਨਸ ਆਫ ਪ੍ਰੋਟੀਨਸ, ਤੇ ਇਹ ਤਿੰਨਾਂ ਜਾਣਿਆਂ ਨੂੰ ਨੋਬਲ ਪ੍ਰਾਈਜ਼ ਅੱਜ ਇਹ ਮਿਲਿਆ ਹੈਗਾ। ਜੀ ਬਿਲਕੁਲ, ਤੇ ਇਸੇ ਤਰ੍ਹਾਂ ਅਮਰੀਕਾ ਦੇ ਜੌਨ ਹੌਪਫੀਲਡ ਤੇ ਕੈਨੇਡਾ ਦੇ ਜੈਫਰੀ ਹਿੰਟਨ ਨੂੰ ਮਸ਼ੀਨ ਲਰਨਿੰਗ ਜਿਹੜੀ ਬੁਨਿਆਦੀ ਤਰੀਕਿਆਂ ਦੀ ਖੋਜ ਆ ਉਹਨਾਂ ਲਈ ਭੌਤਿਕ ਵਿਗਿਆਨ ਦੇ ਜਿਹੜੇ ਨੋਬਲ ਅਵਾਰਡ ਦੇ ਨਾਲ ਨਵਾਜਿਆ ਜਾਣਾ, ਉਹਨਾਂ ਦੇ ਨਾਮਾਂ ਦਾ ਐਲਾਨ ਕੀਤਾ ਗਿਆ ਸੀਗਾ ਲੰਘੇ ਦਿਨੀ। ਤੇ ਨੋਬਲ ਕਮੇਟੀ ਨੇ ਕਿਹਾ ਕਿ ਫਿਜ਼ਿਕਸ ਭੌਤਿਕ ਵਿਗਿਆਨ ਦੇ ਲਈ ਇਸ ਸਾਲ ਨੋਬਲ ਅਵਾਰਡ ਹਾਸਲ ਕਰਨ ਵਾਲੇ ਵਿਗਿਆਨੀਆਂ ਨੇ ਅਜੋਕੀ ਜਿਹੜੀ ਸ਼ਕਤੀਸ਼ਾਲੀ ਜਿਹੜੀ ਮਸ਼ੀਨ ਲਰਨਿੰਗ ਹੈ ਇਹਦੀ ਬੁਨਿਆਦ ਰੱਖੀ ਆ। ਸੋ ਇਹਦੇ ਜਿਹੜੇ ਸਮਝੇ ਜਾਣ ਵਾਲੇ ਤਰੀਕੇ ਆ ਉਹ ਇਜਾਦ ਕੀਤੇ ਆ, ਉਹਨਾਂ ਦੀ ਖੋਜ ਕੀਤੀ ਆ ਤੇ ਭੌਤਿਕ ਵਿਗਿਆਨ ਦੇ ਉਪਕਰਨਾਂ ਦੀ ਵਰਤੋਂ ਕੀਤੀ ਸੀ। ਹੋਪਫੀਲਡ ਨੇ ਪ੍ਰਿੰਸਟਨ ਯੂਨੀਵਰਸਿਟੀ ਦੇ ਵਿੱਚ ਆਪਣੀ ਖੋਜ ਕੀਤੀ ਤੇ ਹਿੰਟਰ ਨੇ ਯੂਨੀਵਰਸਿਟੀ ਆਫ ਟੋਰਾਂਟੋ ਦੇ ਵਿੱਚ ਖੋਜ ਕਾਰਜ ਕੀਤਾ ਸੀਗਾ। ਨੋਬਲ ਅਵਾਰਡ ਦੇ ਵਿੱਚ 1.1 ਕਰੋੜ ਸਵੀਡਿਸ਼ ਕਰੋਨਰ ਯਾਨੀ ਕਿ ਜਿਹੜੇ ਅਮਰੀਕੀ ਉਹਨੂੰ ਕਰੰਸੀ ਦੇ ਵਿੱਚ ਢਾਲ ਗਏ ਤਾਂ $10 ਲੱਖ ਬਣਦੀ ਆ। ਨੋਬਲ ਅਵਾਰਡ ਜੇਤੂਆਂ ਦਾ ਸਨਮਾਨ 10 ਦਸੰਬਰ ਨੂੰ ਕੀਤਾ ਜਾਣਾ। ਹੁਣ ਜਿਹੜਾ ਅੱਜ ਕਹਿ ਲਓ ਰਸਾਇਣ ਵਿਗਿਆਨ ਤੇ ਵੀਰਵਾਰ ਨੂੰ ਸਾਹਿਤ ਦੇ ਜਿਹੜੇ ਖੇਤਰ ਦੇ ਵਿੱਚ ਲਿਟਰੇਚਰ ਦੇ ਖੇਤਰ ਦੇ ਵਿੱਚ ਕਈ ਨੋਬਲ ਅਵਾਰਡਾਂ ਦਾ ਜਿਹੜਾ ਐਲਾਨ ਉਹ ਕੀਤਾ ਜਾਣਾ। ਸ਼ਾਂਤੀ ਤੇ ਵਿਸ਼ਵ ਭਰ ਦੇ ਵਿੱਚ ਸ਼ਾਂਤੀ ਤੇ ਅਰਥ ਸ਼ਾਸਤਰ ਦੇ ਲਈ ਜਿਹੜੇ ਨੋਬਲ ਅਵਾਰਡ ਆ ਉਹਨਾਂ ਦਾ ਜਿਹੜਾ ਐਲਾਨ ਆ ਉਹ ਵੀ 11 ਤੇ 14 ਅਕਤੂਬਰ ਨੂੰ ਜਿਹੜਾ ਉਹ ਕੀਤਾ ਜਾਣਾ। ਸੋ ਕਈ ਕੈਟਾਗਰੀਜ਼ ਨੇ ਜਿਨ੍ਹਾਂ ਦੇ ਵਿੱਚ ਐਲਾਨ ਕੀਤਾ ਜਾਂਦਾ ਤੇ ਹਰ ਜਿਹੜਾ ਨੋਬਲ ਅਵਾਰਡ ਆ ਉਹਦੇ ਵਿੱਚ $10 ਲੱਖ ਜਿਹੜੇ ਨਗਦ ਨੇ ਉਹ ਦਿੱਤੇ ਜਾਂਦੇ ਨੇ। ਤੇ ਦੁਨੀਆ ਭਰ ਦੇ ਕੁਝ ਚੁਣਿੰਦਾ ਲੋਕ ਇਹਨਾਂ ਅਵਾਰਡਾਂ ਦਾ ਹਿੱਸਾ ਬਣਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਕਾਰਜ ਹੁੰਦੇ ਨੇ ਉਹ ਦੁਨੀਆ ਭਰ ਦੇ ਵਿੱਚ ਹੀ ਵਿਲੱਖਣ ਹੁੰਦੇ ਨੇ। ਉਹ ਜਾਂ ਤਾਂ ਪਹਿਲਾਂ ਹੋਏ ਨਹੀਂ ਹੁੰਦੇ ਜਾਂ ਫਿਰ ਉਹਨਾਂ ਨੂੰ ਇੰਨੇ ਸ਼ਾਨਦਾਰ ਤਰੀਕੇ ਕਾਰ ਦੇ ਨਾਲ ਕੀਤਾ ਗਿਆ ਹੁੰਦਾ ਕਿ ਉਹਦੀ ਮਨੁੱਖਤਾ ਨੂੰ, ਦੁਨੀਆ ਨੂੰ, ਵਿਸ਼ਵ ਨੂੰ ਦੇਣ ਬਹੁਤ ਵੱਡੀ ਹੁੰਦੀ ਹੈ। ਜੀ ਅਗਲੀ ਜਿਹੜੀ ਖਬਰ ਆ ਉਹ ਅਮਰੀਕਾ ਤੋਂ ਹੀ ਆ ਰਹੀ ਹੈ। ਅਮਰੀਕਾ ਦੇ ਵਿੱਚ ਬੰਗਲਾਦੇਸ਼ ਦੇ ਮਾਮਲੇ ਦੇ ਵਿੱਚ ਅਮਰੀਕਾ ਨੇ ਟਿੱਪਣੀ ਕੀਤੀ ਹੈ। ਅਮਰੀਕਾ ਨੇ ਇਹ ਗੱਲ ਕਹੀ ਹੈ ਕਿ ਉਹ ਚਾਹੁੰਦਾ ਕਿ ਬੰਗਲਾਦੇਸ਼ ਦੇ ਵਿੱਚ ਜਿਹੜੀਆਂ ਮਾਈਨੋਰਟੀਜ਼ ਨੇ ਉਹਨਾਂ ਦੀ ਰੱਖਿਆ ਕੀਤੀ ਜਾਵੇ। ਦੇਸ਼ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਬਾਰੇ ਜਿਹੜਾ ਉਹ ਇੱਕ ਵੱਡਾ ਤਿਉਹਾਰ ਆ ਰਿਹਾ ਬੰਗਲਾਦੇਸ਼ ਦੇ ਵਿੱਚ। ਅਮਰੀਕਾ ਦਾ ਬਿਆਨ ਜਿਹੜਾ ਉਹਦੇ ਮਾਮਲੇ ਦੇ ਵਿੱਚ ਦਿੱਤਾ ਗਿਆ। ਇਹ ਜਿਹੜਾ ਬਿਆਨ ਆ ਇਹ ਘੱਟ ਗਿਣਤੀ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਨੇ ਉੱਥੇ ਖਾਸ ਕਰਕੇ ਹਿੰਦੂਆਂ ਦੇ ਉੱਤੇ, ਤੇ ਉਸ ਤੋਂ ਬਾਅਦ ਆਇਆ ਜਿਹੜੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਮੈਥਿਊ ਮਿਲਰ, ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਬੰਗਲਾਦੇਸ਼ ਨੂੰ ਕਿ ਉੱਥੇ ਜਿਹੜੇ ਘੱਟ ਗਿਣਤੀਆਂ ਨੇ ਉਹਨਾਂ ਦੇ ਅਧਿਕਾਰਾਂ ਦੀ ਰੱਖਿਆ ਹੋਵੇ। ਤੇ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਬੰਗਲਾਦੇਸ਼ ਦੀ ਹੁਣ ਦੀ ਸਰਕਾਰ ਆ ਉਹ ਇਹਨਾਂ ਹਿੰਸਕ ਵਾਰਦਾਤਾਂ ਨੂੰ ਨੱਥ ਪਾਉਣ ਦੇ ਵਿੱਚ ਆਪਣਾ ਜਿਹੜਾ ਬਣਦਾ ਰੋਲ ਆ, ਆਪਣਾ ਜਿਹੜਾ ਬਣਦਾ ਫਰਜ਼ ਆ ਅਦਾ ਕਰੇ। ਬੰਗਲਾਦੇਸ਼ ਦੇ ਵਿੱਚ ਜਦੋਂ ਹਿੰਸਕ ਪ੍ਰਦਰਸ਼ਨ ਹੋਏ ਸੀਗੇ ਉਹਨਾਂ ਪ੍ਰਦਰਸ਼ਨਾਂ ਦੇ ਦੌਰਾਨ ਹਿੰਦੂਆਂ ਸਣੇ 600 ਤੋਂ ਵੱਧ ਲੋਕ ਮਾਰੇ ਗਏ ਸੀਗੇ, ਜਿਸ ਦੇ ਨਤੀਜੇ ਵਜੋਂ ਜਿਹੜੀ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਸਰਕਾਰ ਆ ਉਹਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀਗਾ। ਅਕਸਰ ਜਿਹੜੀ ਭਾਰਤੀ ਸਤੰਤਰ ਆ ਜਾਂ ਸਿਸਟਮ ਆ ਜਾਂ ਏਜੰਸੀਜ਼ ਨੇ ਜਾਂ ਹੋਰ ਜਿਹੜੇ ਉੱਥੋਂ ਦੇ ਸੋਸ਼ਲ ਮੀਡੀਆ ਉੱਤੇ IT ਸੈੱਲ ਲੱਗੇ ਹੋਏ ਨੇ ਉਹ ਮਾਈਨੋਰਟੀ ਤੇ ਮੈਜੋਰਟੀ ਨੂੰ ਪਾੜਾ ਵਧਾਉਣ ਦੇ ਲਈ ਕੁਝ ਅਜਿਹੀਆਂ ਤਸਵੀਰਾਂ ਜਾਂ ਪੋਸਟਾਂ ਵਾਇਰਲ ਕਰਦੇ ਰਹਿੰਦੇ ਨੇ ਜਿਹਦੇ ਨਾਲ ਲੋਕਾਂ 'ਚ ਫਿਰਕੂ ਭਾਵਨਾ ਜਿਹੜੀ ਸਦਭਾਵਨਾ ਉਹ ਵਿਗੜ ਜਾਵੇ। ਪਰ ਇਹਨਾਂ ਲੋਕਾਂ ਨੇ ਬੰਗਲਾਦੇਸ਼ ਦੀਆਂ ਉਹ ਤਸਵੀਰਾਂ ਨਹੀਂ ਸਾਂਝੀਆਂ ਕੀਤੀਆਂ ਹੋਣੀਆਂ ਜਿਹਦੇ ਵਿੱਚ ਇੱਕ ਮੰਦਿਰ ਨੂੰ
ਪ੍ਰੋਟੈਕਟ ਕਰਨ ਦੇ ਲਈ ਮੁਸਲਿਮ ਭਰਾਵਾਂ ਨੇ ਜਿਹੜੀ ਜ਼ਿੰਮੇਵਾਰੀ ਆ ਉਹ ਓਟੀ ਸੀਗੀ। ਸੋ ਇਹੋ ਜਿਹੀਆਂ ਸਦਭਾਵਨਾ ਵਾਲੀਆਂ ਤਸਵੀਰਾਂ ਵੀ ਜਿਹੜੀਆਂ ਉਹ ਜ਼ਰੂਰ ਸਾਨੂੰ ਸਾਰਿਆਂ ਨੂੰ ਸਾਂਝੀਆਂ ਕਰਨੀਆਂ ਚਾਹੀਦੀਆਂ ਇੱਕ ਦੂਜੇ ਨਾਲ। ਸਾਨੂੰ ਗੱਲਾਂ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ ਜਦੋਂ ਕਰੋਨਾ ਦੇ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਦੇ ਸੰਸਕਾਰ ਮੁਸਲਿਮ ਭਰਾਵਾਂ ਨੇ ਕੀਤੇ ਸੀਗੇ, ਸਿੱਖ ਭਰਾਵਾਂ ਨੇ ਕੀਤੇ ਸੀਗੇ। ਸੋ ਇਹੋ ਜਿਹੀਆਂ ਚੀਜ਼ਾਂ, ਪਰ ਕਿਉਂਕਿ ਸੱਤਾ ਜਿਹੜੀ ਆ ਉਹ ਹਮੇਸ਼ਾ ਸਮਾਜਿਕ ਪਾੜੇ ਦੇ ਵਿੱਚੋਂ ਨਿਕਲਦੀ ਹੈ ਔਰ ਪਾੜੋ ਤੇ ਰਾਜ ਕਰੋ ਦਾ ਜਿਹੜਾ ਕੰਮ ਅੰਗਰੇਜ਼ਾਂ ਨੇ ਤੋਰਿਆ ਸੀ, ਹੁਣ ਵਾਲੇ ਵੀ ਉਹਦੇ ਨੇੜੇ ਤੇੜੇ ਜਿਹੜੇ ਨੇ ਉਹ ਜਾ ਕੇ ਟੁਕਦੇ ਨੇ ਜੀ। ਅਗਲੀ ਖਬਰ ਵੱਲ ਚਲੀਏ ਤੇ ਹੈਜ਼ਬੁੱਲਾ ਨੇ ਇਹ ਰਿਪੋਰਟਸ ਕੀਤੀਆਂ ਵੀ ਉਹਨਾਂ ਦੇ ਇਜ਼ਰਾਈਲੀ ਫੌਜੀਆਂ ਦੇ ਨਾਲ ਲੈਬਨਾਨ ਵਾਲਾ ਬਾਰਡਰ ਆ, ਉੱਥੇ ਜਿਹੜੀ ਲੜਾਈ ਆ ਪੂਰੀ ਤਰ੍ਹਾਂ ਚੱਲ ਰਹੀ ਆ ਤੇ ਉਹਨਾਂ ਨੇ ਇਜ਼ਰਾਈਲ ਦੀਆਂ ਫੌਜਾਂ ਨੂੰ ਗਰਾਊਂਡ ਲੈਵਲ ਦੇ ਉੱਤੇ ਐਂਟਰ ਕਰਨ ਤੋਂ ਰੋਕ ਰੱਖਿਆ ਹੈਗਾ ਆ। ਹਿਜ਼ਬੁੱਲਾ ਨੇ ਰੌਕਟ ਵੀ ਲਾਂਚ ਕੀਤੇ ਹੈਗੇ ਆ ਤੇ ਜਿਸ ਤਰ੍ਹਾਂ ਗਾਜ਼ਾ ਵਾਰ ਸ਼ੁਰੂ ਹੋਇਆ ਸੀ, ਗਾਜ਼ਾ ਦੇ ਵਿੱਚੋਂ ਗਏ ਸੀ। ਇਰਾਨ ਬੈਕਡ ਜਿਹੜਾ ਹਿਜ਼ਬੁੱਲਾ ਆ, ਕਹਿੰਦੇ ਇਹਨਾਂ ਨੇ ਕਾਫੀ ਜ਼ਿਆਦਾ ਰੌਕੇਟਸ ਆ ਇਜ਼ਰਾਈਲੀ ਟਰੂਪਸ ਦੇ ਉੱਤੇ, ਜੋ ਉਹਨਾਂ ਦਾ ਬਾਰਡਰ ਵਾਲਾ ਪਿੰਡ ਹੈਗਾ ਲੈਬਨਾਨ ਕਰਕੇ ਆ, ਉੱਥੇ ਛੱਡੇ ਹੈਗੇ ਆ, ਜਿਹਦੇ ਨਾਲ 2 ਇਜ਼ਰਾਈਲਾਂ ਦੇ ਸੱਟਾਂ ਵੀ ਲੱਗੀਆਂ। ਲੱਕਲੀ ਕਿਸੇ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ। ਸੋ ਅਮੀਨ ਸ਼ੈਰੀ ਇੱਕ ਹਿਜ਼ਬੁੱਲਾ ਪੋਲੀਟੀਸ਼ੀਅਨ ਹੈਗੇ ਆ ਬੇਰੂਤ ਦੇ ਵਿੱਚ, ਉਹਨੂੰ ਡਿਸਪਲੇਸ ਕੀਤਾ ਗਿਆ ਕਿਉਂਕਿ ਲੱਖਾਂ ਦੇ ਵਿੱਚ ਲੋਕ ਆਪਣੇ ਘਰਾਂ ਨੂੰ ਛੱਡ ਕੇ ਗਏ ਆ ਤੇ ਉਹ ਕਹਿੰਦੇ ਆ ਵੀ ਸਾਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਨਹੀਂ ਮਿਲ ਰਹੀ ਹੈਗੀ ਮੈਡੀਕਲ ਦੀ ਜਾਂ ਕੋਈ ਮਿਲਟਰੀ ਦੀ। ਪਰ ਜਿਹੜੀ ਸਿਚੁਏਸ਼ਨ ਆ ਹੁਣ ਲੈਬਨਾਨ ਤੇ ਇਜ਼ਰਾਈਲ ਨੂੰ ਲੈ ਕੇ ਕਾਫੀ ਖਤਰਨਾਕ ਆ। ਪਹਿਲਾਂ ਤੁਹਾਨੂੰ ਪਤਾ ਹੀ ਆ ਵੀ ਗਾਜ਼ਾ ਦੇ ਵਿੱਚ ਜਿਹੜਾ ਕੀ ਕੁਝ ਵਾਪਰਿਆ ਹੈ ਜੀ। ਬਿਲਕੁਲ, ਅਗਲੀ ਜਿਹੜੀ ਖਬਰ ਆ ਉਹ ਬ੍ਰਾਜ਼ੀਲ ਤੋਂ ਆ ਰਹੀ ਹੈ। ਬ੍ਰਾਜ਼ੀਲ ਦੇ ਵਿੱਚ ਜਿਹੜਾ ਮਸਕ ਆ ਉਹਦਾ ਜਿਹੜਾ ਐਕਸ ਆ ਉਹਨੂੰ ਬੈਨ ਕਰ ਦਿੱਤਾ ਗਿਆ ਸੀ, ਉਹਦੇ ਤੇ 5 ਮਿਲੀਅਨ ਦਾ ਜਿਹੜਾ ਫਾਈਨ ਆ ਉਹ ਠੋਕਿਆ ਗਿਆ ਸੀਗਾ। ਹੁਣ ਬ੍ਰਾਜ਼ੀਲ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਇਹ ਜਿਹੜੀ ਪਾਬੰਦੀ ਆ ਉਹ ਹਟਾ ਲਈ ਆ ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਜਿਹੜਾ ਕਿ ਪਹਿਲਾਂ ਟਵਿੱਟਰ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸੀਗਾ, ਉਹਦੀਆਂ ਜਿਹੜੀਆਂ ਉੱਥੇ ਸਰਵਿਸਿਜ਼ ਨੇ ਜਾਂ ਉਹਦੀ ਜਿਹੜੀ ਉੱਥੇ ਖਾਤੇ ਪਹਿਲਾਂ ਖੁੱਲ੍ਹਦੇ ਨਹੀਂ ਸੀ, ਬੈਨ ਆ ਉਹ ਪਾਬੰਦੀ ਨੂੰ ਹਟਾ ਲਿਆ ਗਿਆ। ਜਸਟਿਸ ਅਲੈਗਜ਼ਾਂਡਰੇ ਡੀ ਮੋਰੇਸ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਇਮੀਡੀਏਟ ਰਿਟਰਨ ਹੋ ਗਿਆ ਐਕਸ ਦਾ, ਕਿਉਂਕਿ ਉਹਨਾਂ ਨੇ ਜਿਹੜਾ ਫਾਈਨ ਆ ਉਹ ਪੇ ਕਰ ਦਿੱਤਾ ਤੇ ਜਿਹੜੀ ਹੁਣ ਅਕਾਊਂਟ ਬਲੌਕ ਹੋਏ ਸੀਗੇ ਉਹ ਹੁਣ ਲਗਾਤਾਰ ਖੋਲ ਕੇ ਦੇਖੇ ਜਾ ਰਹੇ ਨੇ। ਜਿਹੜੀ ਇਹ ਸਰਕਾਰ ਹੈ ਬ੍ਰਾਜ਼ੀਲ ਦੀ, ਉਹਨਾਂ ਨੇ ਦੋਸ਼ ਲਾਇਆ ਸੀਗਾ ਕਿ ਜਿਹੜਾ ਇਹ ਐਕਸ ਹੈ ਇਹਦੇ ਉੱਤੇ ਮਿਸ ਇਨਫੋਰਮੇਸ਼ਨ ਬਹੁਤ ਜ਼ਿਆਦਾ ਤੇ ਇਹ ਜ਼ਿਆਦਾ ਫੈਲਾਅ ਹੋ ਰਿਹਾ ਇਹਦੇ ਨਾਲ ਸਮਾਜ ਦੇ ਵਿੱਚ ਗਲਤ ਜਾਣਕਾਰੀਆਂ ਦਾ। ਸਟੇਟਮੈਂਟ ਦੇ ਵਿੱਚ ਕਿਹਾ ਗਿਆ ਸੀਗਾ ਕਿ ਇਹਨੇ ਪੇ ਕਰਨਾ ਸੀਗਾ 28 ਮਿਲੀਅਨ ਤੇ ਉਸ ਤੋਂ ਬਾਅਦ ਐਗਰੀ ਹੋਏ ਸੀਗੇ ਕਿ ਇੱਕ ਪੁਆਇੰਟ ਦੇ ਉੱਤੇ ਆ ਕੇ ਜਦੋਂ ਬ੍ਰਾਜ਼ੀਲੀਅਨ ਜਿਹੜੇ ਲਾਅ ਇਨਫੋਰਸਮੈਂਟ ਦੇ ਅਧਿਕਾਰੀ ਨੇ ਜਾਂ ਜਿਹੜੇ ਲਾਅ ਦੇ ਜਾਣਕਾਰ ਨੇ, ਕੰਸਟੀਟਿਊਸ਼ਨਲ ਦੇ ਜਾਣਕਾਰ ਨੇ, ਉਹਨਾਂ ਦੇ ਨਾਲ ਜਦੋਂ ਗੱਲਬਾਤ ਹੋਈ ਸੀ। ਪਰ ਬਾਅਦ ਦੇ ਵਿੱਚ ਇਹਨਾਂ ਦੇ ਵਿੱਚ ਪਾੜਾ ਦੇਖਣ ਨੂੰ ਮਿਲ ਗਿਆ ਸੀ। ਮੋਰਿਸ ਨੇ ਕਿਹਾ ਸੀਗਾ ਕਿ ਅਸੀਂ ਇਸ ਪਲੇਟਫਾਰਮ ਨੂੰ ਬੈਨ ਕਰ ਦਿੱਤਾ ਸੀਗਾ, ਬਲੌਕ ਕਰ ਦਿੱਤਾ ਸੀਗਾ ਬ੍ਰਾਜ਼ੀਲ ਦੇ ਵਿੱਚ, ਜਿਹੜਾ ਕਿ ਇਸ ਟਾਈਮ ਐਲਨ ਮਸਕ ਜਿਹਨੂੰ ਚਲਾ ਰਹੇ ਨੇ, ਜਿਹਦੇ ਮਾਲਕ ਨੇ। ਹੁਣ ਉਸ ਤੋਂ ਬਾਅਦ ਦੱਸਿਆ ਗਿਆ ਕਿ ਬ੍ਰਾਜ਼ੀਲ ਦੇ ਜਿਹੜੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਏ ਸੀ 2022 ਦੇ ਵਿੱਚ, ਉਸ ਮਾਮਲੇ ਦੇ ਵਿੱਚ ਟਵਿੱਟਰ ਦੇ ਉੱਤੇ ਦੋਸ਼ ਲੱਗਦਾ, ਐਕਸ ਦੇ ਉੱਤੇ ਦੋਸ਼ ਲੱਗਦਾ ਕਿ ਉਹਨਾਂ ਨੇ ਬਹੁਤ ਜ਼ਿਆਦਾ ਆਪਣੀਆਂ ਉਹ ਜਾਣਕਾਰੀਆਂ ਜਿਹੜੀਆਂ ਨੇ ਲੋਕਾਂ ਦੇ ਵਿੱਚ ਗਲਤ ਫੈਲਾਈਆਂ, ਜਿਹਦੇ ਕਰਕੇ ਇਲੈਕਸ਼ਨ ਪ੍ਰਭਾਵਿਤ ਹੋਏ। 20 ਮਿਲੀਅਨ ਯੂਜ਼ਰਸ ਨੇ ਉੱਥੇ ਬ੍ਰਾਜ਼ੀਲ ਦੇ ਵਿੱਚ ਤੇ 20 ਮਿਲੀਅਨ ਵਰਤੋਂਕਾਰਾਂ ਨੂੰ ਜਿਹੜੇ ਨੇ ਉਹ ਸਰਕਾਰ ਦੇ ਜਾਂ ਜੁਡੀਸ਼ੀਅਰੀ ਦੇ ਇੱਕੋ ਝਟਕੇ ਦੇ ਨਾਲ ਜਿਹੜਾ ਉਹ ਟਵਿੱਟਰ ਨੂੰ ਚਲਾਉਣੋਂ ਵਾਂਝੇ ਹੋ ਚੁੱਕੇ ਸੀ। ਟਵਿੱਟਰ ਉੱਥੇ ਆਪਣੀਆਂ ਜਿਹੜੀਆਂ ਸਰਵਿਸਿਜ਼ ਆ ਜਾਂ ਆਪਣੀ ਜਿਹੜੀ ਉੱਥੇ ਦੇਖ ਸਕਦੇ ਸੀ ਖਾਤੇ, ਉਹਨਾਂ ਨੂੰ ਨਹੀਂ ਸੀ ਚਲਾ ਸਕਦਾ। ਹੁਣ 5 ਮਿਲੀਅਨ ਜਿਹੜਾ ਉਹ ਪੇ ਕਰ ਚੁੱਕੇ ਨੇ ਐਲਨ ਮਸਕ ਤੇ ਉਸ ਤੋਂ ਬਾਅਦ ਟਵਿੱਟਰ ਨੂੰ ਉੱਥੇ ਬਹਾਲ ਜਿਹੜਾ ਉਹ ਕਰ ਦਿੱਤਾ ਗਿਆ ਜੀ। ਅਗਲੀ ਖਬਰ ਜਿਹੜੀ ਆ ਇਲੈਕਸ਼ਨ ਨੂੰ ਲੈ ਕੇ ਆ, ਯੂਐਸਏ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਪੈਂਸਿਲਵੇਨੀਆ ਦੇ ਵਿੱਚ ਪਹੁੰਚੇ ਹੋਏ ਆ, ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੁਣੀ ਵੀ ਉੱਥੇ ਪਹੁੰਚੇ ਹੋਏ ਆ। ਪੈਂਸਿਲਵੇਨੀਆ ਜਿਹੜੀ ਸਟੇਟ ਆ ਸਵਿੰਗ ਸਟੇਟ ਹੈਗੀ ਆ। ਇਸ ਟਾਈਮ ਜੋ ਨਵੇਂ ਸਰਵੇ ਆਏ ਆ ਨਿਊਜ਼ ਵੀਕ ਦੇ ਮੁਤਾਬਕ, ਪ੍ਰੈਜ਼ੀਡੈਂਟ ਟਰੰਪ ਹੁਣੀ 49% ਜਿਹੜੇ ਲਾਈਕਲੀ ਵੋਟਰਸ ਆ ਇਸ ਕੀਸਟੋਨ ਸਟੇਟ ਦੇ ਵਿੱਚ ਉਹਨਾਂ ਦੇ ਹੱਕ ਦੇ ਵਿੱਚ ਆ। ਕਮਲਾ ਹੈਰਿਸ ਉਹਨਾਂ ਦੇ ਹੱਕ ਦੇ ਵਿੱਚ 47% ਆ। ਇਨਸਾਈਡਰ ਐਡਵਾਂਟੇਜ ਨੇ ਇਹ ਕੱਲ ਜਿਹੜਾ ਪੋਲ ਆ ਕੀਤਾ ਹੈਗਾ। ਜਿਹੜੇ ਹੋਰ 2% ਰਿਸਪੋਂਡੈਂਟਸ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਕ ਡਿਫਰੈਂਟ ਕੈਂਡੀਡੇਟ ਨੂੰ ਵੋਟ ਪਾਵਾਂਗੇ ਤੇ ਹਜੇ 2% ਜਿਹੜੇ ਆ ਉਹ ਕਹਿੰਦੇ ਵੀ ਅਸੀਂ ਅਨਡਿਸਾਈਡਡ ਹੈਗੇ ਆ। ਸੋ ਇਨਸਾਈਡਰ ਐਡਵਾਂਟੇਜ ਪੋਲਸਟਰ ਜੋ ਮੈਟ ਟੋਰੀ ਕਰਕੇ ਹੈਗੇ, ਰਿਪਬਲਿਕਨ ਜਾਰਜੀਆ ਤੋਂ ਲਾ ਮੇਕਰ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਇੱਕ ਤਰ੍ਹਾਂ ਨਾਲ ਗੇਨਿੰਗ ਮੋਮੈਂਟਮ ਹੈਗਾ ਆ ਬੈਟਲ ਗਰਾਊਂਡ ਸਟੇਟ ਦੇ ਵਿੱਚ।
ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਆਪਣਾ ਮੋਮੈਂਟਮ ਗੇਨ ਕਰ ਰਹੇ ਆ ਇਸ ਸਟੇਟ ਦੇ ਵਿੱਚ ਅਮੰਗ ਇੰਡੀਪੈਂਡੈਂਟ ਜਿਹੜੇ ਲੋਕ ਆ, ਸੀਨੀਅਰ ਬਜ਼ੁਰਗ ਆ ਤੇ ਅਫਰੀਕਨ ਅਮਰੀਕਨ ਵੋਟਰਸ, ਉਹ ਸਪੋਰਟ ਕਰ ਰਹੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ। ਸੋ ਖਾਸ ਕਰਕੇ ਜਿਹੜੇ ਮੇਲ ਬੰਦੇ ਅਫਰੀਕਨ ਅਮਰੀਕਨ ਹੈਗੇ ਆ, ਉਹ ਕਮਲਾ ਹੈਰਿਸ ਨਾਲੋਂ ਡੋਨਲਡ ਟਰੰਪ ਉਹਨਾਂ ਨੂੰ ਜ਼ਿਆਦਾ ਸਪੋਰਟ ਕਰ ਰਹੇ ਹੈਗੇ ਆ। ਹਾਲਾਂਕਿ ਇਹ ਰੇਸ ਕਾਫੀ ਕਲੋਜ਼ ਆ ਉਸ ਸਟੇਟ ਦੇ ਵਿੱਚ, ਪਰ ਜ਼ੋਰ ਜਿਹੜਾ ਆ ਬਹੁਤ ਜ਼ਿਆਦਾ ਲੱਗਾ ਆ। ਤੁਹਾਨੂੰ ਪਤਾ ਹੀ ਆ ਵੀ ਆਪਾਂ ਪਿਛਲੇ ਸਮਿਆਂ 'ਚ ਕਿੱਦਾਂ ਡਿਸਕਸ ਕਰਦੇ ਰਹੇ ਆ ਵੀ ਸਿਰਫ 6-7 ਸਟੇਟਾਂ ਹੀ ਆ ਜਿਨ੍ਹਾਂ ਨੇ ਡਿਸਾਈਡ ਕਰਨਾ ਹੈ ਵੀ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਕੌਣ ਹੋਊਗਾ। ਕੈਲੀਫੋਰਨੀਆ, ਨਿਊਯਾਰਕ ਇਹ ਮੈਟਰ ਨਹੀਂ ਕਰਦਾ ਹੈਗਾ, ਕਿਉਂਕਿ ਪਹਿਲਾਂ ਹੀ ਪਤਾ ਵੀ ਕਿਹੜੀਆਂ ਸਟੇਟਾਂ ਜਿਹੜੀਆਂ ਇਹ ਕਿੱਧਰ ਹੈਗੀਆਂ ਆ। ਸੋ ਕਾਫੀ ਜ਼ਿਆਦਾ ਜਿਹੜੀ ਹੁਣ ਭੱਜ ਨੱਠ ਆ ਇਹਨਾਂ ਸਟੇਟਾਂ ਦੇ ਵਿੱਚ ਹੋ ਰਹੀ ਹੈਗੀ ਆ। ਪੀਟਰ ਥੀਲ ਜਿਹੜੇ ਪੇਪਾਲ ਦੇ CEO ਵੀ ਹੈਗੇ ਆ, ਉਹ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਆ। ਇਲੋਨ ਮਸਕ ਉਹ ਤਾਂ ਕੈਂਪੇਨ ਵੀ ਹੁਣ ਨਾਲ ਇਸ ਟਾਈਮ ਦੇ ਉੱਤੇ ਕਰ ਰਿਹਾ ਹੈਗਾ। 2016 ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਪੈਂਸਿਲਵੇਨੀਆ ਸਟੇਟ ਨੂੰ ਜਿੱਤਿਆ ਸੀ, ਤੇ 2020 ਦੇ ਵਿੱਚ ਜੋ ਬਾਈਡਨ ਹੁਣੀ ਉਸ ਸਟੇਟ ਨੂੰ ਜਿੱਤ ਗਏ ਸੀਗੇ। ਸੋ ਕਾਫੀ ਜ਼ਿਆਦਾ ਫਸਮਾ ਉੱਥੇ ਮੁਕਾਬਲਾ ਹੈਗਾ ਆ। ਤੇ ਪ੍ਰਵੀਨ ਜੀ ਆਪਾਂ ਇੱਕ ਬ੍ਰੇਕ ਲੈਂਦੇ ਆ ਜੀ ਜੀ, ਤੇ ਬ੍ਰੇਕ ਤੋਂ ਬਾਅਦ ਕੀ ਸੱਚਮੁੱਚ ਹੀ ਜਿਹੜਾ HAF ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲਾ ਮੁੱਦਾ ਉਹ ਠੰਡੇ ਬਸਤੇ 'ਚ ਪੈ ਗਿਆ ਆ ਕਿ ਜਿਹੜੇ ਸਿੱਖ ਆ ਅਮਰੀਕਾ 'ਚ ਬਸਦੇ ਆ ਉਹਨਾਂ ਨੂੰ ਕੋਈ ਪਤਾ ਆ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜੇ ਬਿੱਲ ਨਾ ਪਾਸ ਹੋਇਆ ਤੇ ਤੁਹਾਡੇ ਤੇ ਕੀ ਕੁਝ ਵਾਪਰੂਗਾ, ਕਿੰਨੇ ਕੁ ਅਸੀਂ ਸਹੂਲਤਾਂ। ਬਹੁਤ ਸਾਰੇ ਟੀਵੀ, ਰੇਡੀਓਜ਼, ਮੀਡੀਆ ਜਿਹੜੇ ਝੂਠੀਆਂ ਅਫਵਾਹਾਂ ਫੈਲਾ ਕੇ ਵੀ ਲਓ ਜੀ ਆ ਤਾਂ ਤੁਹਾਡੇ ਹੁਣ ਜਿੱਦਾਂ ਜਿਹੜਾ ਖਾਲਿਸਤਾਨ ਆ ਨਾ ਉਹ ਤਾਂ ਪਲੇਟ 'ਚ ਹੀ ਮਿਲ ਜਾਣਾ ਹੈ, ਉਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਤੇ ਬ੍ਰੇਕ ਤੋਂ ਬਾਅਦ ਸਾਡੇ ਨਾਲ ਜੁੜੇ ਰਹੋ ਜੀ। ਬਿਲਕੁਲ।
ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ, ਜਿਵੇਂ ਕਿ ਬ੍ਰੇਕ ਤੇ ਜਾਣ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਜ਼ਿਕਰ ਕੀਤਾ ਸੀਗਾ ਕਿ ਆਪਣੇ ਨਾਲ ਬੇਕਰਸਫੀਲਡ ਤੋਂ ਜੁੜਨਗੇ ਰਾਜਕਨਵੀਰ ਸਿੰਘ ਜੀ ਤੇ ਆਪਣੇ ਨਾਲ ਜੁੜ ਚੁੱਕੇ ਨੇ। ਰਾਜਕਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਾਜਕਨਵੀਰ ਸਿੰਘ ਜੀ, ਸਰੋਤੇ ਜਾਣਨਾ ਚਾਹੁੰਦੇ ਨੇ ਕਿ ਇਸ ਟਾਈਮ ਜਿਹੜਾ ਨਿਰਭਉ ਤੇ ਨਿਆਂ ਮੋਰਚਾ ਜੀ ਉਹਦਾ ਪਹਿਲਾ ਪੜਾਅ ਜਿਹੜਾ ਉਹ ਸ਼ੁਰੂ ਹੋਣ ਵਾਲਾ, ਸੋ ਕਿਹੋ ਜਿਹੀਆਂ ਤਿਆਰੀਆਂ ਤੇ ਕਦੋਂ ਇਹ ਜਿਹੜਾ ਸ਼ੁਰੂ ਹੋਣ ਜਾ ਰਿਹਾ ਜੀ? ਬਸ 5 ਮਿੰਟ ਦੇ ਵਿੱਚ ਇੱਥੋਂ ਸ਼ੁਰੂਆਤ ਹੋਣ ਜਾ ਰਹੀ ਹੈ। ਜੀ। ਆਲਰੇਡੀ ਸ਼੍ਰੀ ਜਪਜੀ ਸਾਹਿਬ ਜੀ ਦੇ ਪਾਠ, ਉਸ ਤੋਂ ਉਪਰੰਤ ਡਾਕਟਰ ਜਸਮੀਤ ਬੈਂਸ ਜੋ ਅਸੈਂਬਲੀ ਮੈਂਬਰ ਉਹ ਉੱਥੇ ਪਹੁੰਚੇ ਸੀ। ਉਹਨਾਂ ਨੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਇਸ ਮਾਰਚ ਨੂੰ, ਇਸ ਮੋਰਚੇ ਦੀ ਸ਼ੁਰੂਆਤ ਦੀ ਅਰਦਾਸ ਗੁਰੂ ਮਹਾਰਾਜ ਅੱਗੇ ਕੀਤੀ ਹੈ। ਇਹੀ ਅਰਦਾਸ ਹੈ ਵੀ ਆਪਾਂ ਨੂੰ ਨਿਡਰਤਾ ਦੇ ਨਾਲ ਨਿਰਭਉ ਹੋ ਕੇ ਇਸ ਮਾਰਚ ਦੇ ਵਿੱਚ ਪ੍ਰਮਾਤਮਾ ਆਪਣਾ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਤੇ ਇਸ ਮਾਰਚ ਨੂੰ, ਇਸ ਉਦਮ ਨੂੰ ਜਿਹੜੀ ਉਹ ਸਫਲਤਾ ਬਖਸ਼ੇ। ਸੋ ਦੱਸਦੇ ਜਾਈਏ, ਜਿਹੜੀਆਂ ਸੰਗਤ ਆ ਉਹ ਪਹੁੰਚੀ ਆ ਬੇ ਏਰੀਏ ਤੋਂ ਲੈ ਕੇ ਬੇਕਰਸਫੀਲਡ ਦੇ ਵਿਚਾਲੇ ਸਾਰੇ ਜਾਣੇ ਲੋਕ ਦੂਰੋਂ ਨੇੜਿਓਂ ਇੱਥੇ ਪਹੁੰਚੇ ਆ। ਉਮੀਦ ਕਰਦੇ ਆ ਵੀ ਆਉਣ ਦੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਜਿਹੜੀ ਸੰਗਤ ਆ ਜੁੜੂਗੀ। ਹੁਣ ਇੱਥੋਂ ਚੱਲ ਕੇ ਇਸ ਤੋਂ ਬਾਅਦ ਦੇ ਵਿੱਚ ਗੁਰਦੁਆਰਾ ਦਸ਼ਮੇਸ਼ ਦਰਬਾਰ ਜੋ ਬੇਕਰਸਫੀਲਡ ਚ ਆ, ਉੱਥੇ ਫਿਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਫਿਰ ਉੱਥੇ ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦਰਬਾਰ। ਇੱਥੋਂ ਦੇ ਜਿਹੜੇ 3 ਗੁਰੂ ਘਰਾਂ ਦੇ ਵਿੱਚ ਪੜਾਅ ਕਰਕੇ ਅੱਜ ਦੇ ਦਿਨ ਦੇ ਵਿੱਚ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਜਿਹੜੀ ਆ ਰਵਾਨਗੀ ਜਿਹੜੀ ਕਹਿ ਲਓ ਵੀ 99 ਦੇ ਨਾਲ ਆਲਰੇਡੀ ਜਿਹੜੀ ਉਹ ਚੱਲਣੀ ਸ਼ੁਰੂ ਹੋ ਜਾਣੀ ਆ, ਜਿਸ ਵਿੱਚ ਪੋਲੋ ਪਾਰਕ ਜੋ ਬੇਕਰਸਫੀਲਡ ਦੇ ਵਿੱਚ ਆ, ਉੱਥੇ ਅੱਜ ਦਾ ਜਿਹੜਾ ਠਹਿਰਾਅ, ਅੱਜ ਦਾ ਜਿਹੜਾ ਪਹਿਲਾ ਪੜਾਅ ਜਿਹੜਾ ਹੋਣਾ ਆ। ਸੋ ਅੱਜ ਦਾ ਇਹ ਪਹਿਲਾ ਦਿਨ ਆ। ਸ਼ਹੀਦ ਭਾਈ ਸੁੱਖਾ, ਸ਼ਹੀਦ ਭਾਈ ਜਿੰਦਾ, ਜਿਨ੍ਹਾਂ ਨੇ ਜਨਰਲ ਵੈਦਿਆਂ ਨੂੰ ਸੋਧਾ ਲਾਇਆ ਸੀਗਾ, ਉਹਨਾਂ ਦੇ ਇਤਿਹਾਸਿਕ, ਉਹਨਾਂ ਦੀ ਸ਼ਹਾਦਤ ਵਾਲੇ ਦਿਨ ਤੋਂ ਅੱਜ ਦੇ ਇਸ ਨਿਰਭਉ ਨਿਆਂ ਮਾਰਚ ਦੀ ਜਿਹੜੀ ਉਹ ਸ਼ੁਰੂਆਤ ਆ ਉਹ ਹੋਣ ਜਾ ਰਹੀ ਹੈਗੀ ਆ। ਸੋ ਆਲਰੇਡੀ ਅਰਦਾਸ ਹੋ ਚੁੱਕੀ ਆ ਤੇ ਬਸ ਪੂਰੀਆਂ ਤਿਆਰੀਆਂ ਜਿਹੜੀਆਂ ਇਸ ਟਾਈਮ ਹੋ ਚੁੱਕੀਆਂ ਨੇ। ਸੰਗਤਾਂ ਜਿਹੜੀਆਂ ਉਹ ਚੱਲਣ ਦੇ ਲਈ, ਚਾਲੇ ਪਾਉਣ ਦੇ ਲਈ ਤਿਆਰ। ਜੀ। ਸੋ ਬਹੁਤ ਧੰਨਵਾਦ ਰਾਜਕਨਵੀਰ ਸਿੰਘ ਜੀ ਤੁਹਾਡਾ ਇਹਨਾਂ ਜਾਣਕਾਰੀਆਂ ਦੇ ਲਈ। ਤੇ ਜਿਵੇਂ ਤੁਸੀਂ ਸੰਗਤਾਂ ਦੇ ਉਤਸ਼ਾਹ ਦੀ ਗੱਲ ਕੀਤੀ ਹੈ ਤੇ ਨੌਜਵਾਨ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ, ਜਿਵੇਂ ਤੁਸੀਂ ਬੇਰ ਦਾ ਜ਼ਿਕਰ? ਅਜੇ ਪ੍ਰਵੀਨ ਜੀ ਦੱਸਦੇ ਜਾਈਏ, ਸੰਗਤ ਹੌਲੀ ਹੋਊਗੀ। ਵੀਕ ਦੇ ਹੋਣ ਕਰਕੇ ਆਪਾਂ ਨੂੰ ਪਤਾ ਹੀ ਆ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਸਮਾਂ ਲੱਗਦਾ ਆ। ਇਹ ਇੱਕ ਮੋਮੈਂਟਮ ਬਣਾਉਣਾ ਹੈ ਆਪਾਂ। 1 ਨਵੰਬਰ ਤੱਕ ਜਦੋਂ ਕੈਪੀਟਲ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਪਹੁੰਚਣਾ ਆ, ਆਪਾਂ ਉਮੀਦ ਕਰਦੇ ਆ ਉਦੋਂ ਇਹ ਜਿਹੜਾ ਕਾਫਲਾ ਆ ਸੈਂਕੜੇ ਤੋਂ ਹਜ਼ਾਰਾਂ ਦਾ ਜਿਹੜਾ ਉਹ ਹੋਊਗਾ ਤੇ ਉਸ ਦਿਨ ਆਪਾਂ ਇਸ ਚੀਜ਼ ਨੂੰ ਜਿਹੜਾ ਉਹ ਪੇਸ਼ ਕਰਾਂਗੇ। ਅੱਜ ਤੋਂ ਜਦੋਂ 2 ਵਰੇ ਪਹਿਲਾਂ ਇੱਥੋਂ ਡਲੀਨੋ ਤੋਂ ਤੁਰੇ ਸੀਗੇ ਜਿਹੜੇ ਯੂਨਾਈਟਿਡ ਫਾਰਮ ਵਰਕਰ ਵਾਲੇ, ਉਹ ਵੀ ਏਦਾਂ ਹੀ ਸ਼ੁਰੂਆਤ ਛੋਟੀ ਹੁੰਦੀ ਆ, ਪਰ ਛੋਟੀ ਸ਼ੁਰੂਆਤ ਦੇ ਵਿੱਚ ਲਗਾਤਾਰ ਨਾਲ ਜਦੋਂ ਲੋਕ, ਸੰਗਤ, ਕਮਿਊਨਿਟੀਆਂ ਜੁੜਦੀਆਂ ਜਾਂਦੀਆਂ ਆ ਤਾਂ ਉਦੋਂ ਫਿਰ ਇਹਨਾਂ ਦਾ ਜਿਹੜਾ ਰੁਤਬਾ ਆ, ਇਹਨਾਂ ਦਾ ਜਿਹੜਾ ਇੱਕ ਸਾਈਜ਼ ਆ, ਆਕਾਰ ਆ, ਉਹ ਬਹੁਤ ਵੱਡਾ ਜਿਹੜਾ ਉਹ ਹੋ ਜਾਂਦਾ ਆ। ਸੋ ਉਸੇ ਉਮੀਦ ਦੇ ਨਾਲ ਅੱਜ ਦੀ ਜਿਹੜੀ ਇਸ ਨਿਰਭਉ ਤੇ ਨਿਆਂ ਮਾਰਚ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਰਹੀ ਹੈ। ਜੀ। ਸੋ ਬਿਲਕੁਲ, ਜਿੰਨੇ ਵੀ ਸਾਡੇ ਸਰੋਤੇ ਆ ਉਹਨੂੰ ਦੱਸਦੇ ਜਾਈਏ ਜਰੂਰ। ਆਪਾਂ ਪੰਜਾਬੀ ਰੇਡੀਓ USA ਦੇ ਜਿਹੜੇ ਸੋਸ਼ਲ ਮੀਡੀਆ ਆ, ਫੇਸਬੁੱਕ, YouTube, ਉਹਦੇ ਉੱਤੇ ਤੁਹਾਨੂੰ ਲਾਈਵ ਜਿਹੜਾ ਆ ਉਹ ਵੀ ਕੁਝ ਸਮੇਂ ਬਾਅਦ ਫਿਰ ਤੁਹਾਨੂੰ ਦਿਖਾਵਾਂਗੇ ਜੋ ਕੁਝ ਚੱਲ ਰਿਹਾ ਹੈ। ਜੀ ਬਿਲਕੁਲ। ਰਾਜਕਨਵੀਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ, ਬੜੀ ਮਿਹਰਬਾਨੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਆਪਣੇ ਨਾਲ ਰਾਜਕਨਵੀਰ ਸਿੰਘ ਜੀ, ਜੁੜੇ ਹੋਏ ਨੇ, ਉੱਥੇ ਕਵਰ ਕਰਨ ਗਏ ਹੋਏ ਨੇ ਤੇ ਬੇਕਰਸਫੀਲਡ ਤੋਂ ਗੱਲਬਾਤ ਕਰ ਰਹੇ ਨੇ। ਜਿਵੇਂ ਇਹਨਾਂ ਨੇ ਦੱਸਿਆ ਹੀ, ਜ਼ਿਕਰ ਕੀਤਾ ਹੀ ਹੈ ਕਿ ਉੱਥੇ ਅਸੈਂਬਲੀ ਮੈਂਬਰ ਜਿਹੜੇ ਡਾਕਟਰ ਜਸਮੀਤ ਬੈਂਸ ਉਹ ਵੀ ਪਹੁੰਚੇ ਹੋਏ ਸੀਗੇ। ਸ਼ੁਰੂਆਤ ਹੋ ਚੁੱਕੀ ਹੈ, ਪਹਿਲੇ ਪੜਾਅ ਵੱਲ ਜਿਹੜਾ ਇਹ ਨਿਰਭਉ ਤੇ ਨਿਆਂ ਮੋਰਚਾ ਉਹ ਵੱਧ ਰਿਹਾ। ਜੀ। ਸੋ ਬਿਲਕੁਲ ਸਰੋਤੇ, ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜਾ ਹਿੰਦੂ ਅਮਰੀਕਨ ਫਾਊਂਡੇਸ਼ਨ ਜਿਹੜਾ ਉਹਨਾਂ ਨੇ ਝੂਠ ਦਾ ਪ੍ਰਚਾਰ ਕੀਤਾ ਸੀ, ਉਹ ਸਾਨੂੰ ਲੱਗਦਾ ਆ ਐਜ਼ ਏ ਪੰਜਾਬੀ ਰੇਡੀਓ USA ਮੀਡੀਆ ਵੀ ਉਹ ਸਿੱਖਾਂ ਨੇ ਠੰਡੇ ਵਾਸਤੇ ਦੇ ਵਿੱਚ ਪਾ ਦਿੱਤਾ ਆ। ਤੁਸੀਂ ਦੇਖੋ ਵੀ ਜੇ ਸਾਨੂੰ ਮੈਨੂੰ ਇੱਕ ਐਗਜ਼ਾਮਪਲ ਲੈ ਲਓ, ਕਿਸੇ ਨੂੰ ਕੋਈ ਬੰਦਾ ਕਹਿਦਾ ਵੀ ਤੁਸੀਂ ਜੀ ਡਰੱਗ ਵੇਚਦੇ ਆ, ਤੁਹਾਡੇ ਕੋਲ ਇਲੀਗਲ ਹਥਿਆਰ ਆ, ਤੇ ਤੁਸੀਂ 2 ਮਿੰਟ ਨਹੀਂ ਲਾਣੇ, ਤੁਸੀਂ ਲਾਸੂਟ ਫਾਈਲ ਕਰ ਦੇਣਾ ਹੈਗਾ। ਠੀਕ ਹੈ ਕਿ ਨਹੀਂ? ਹੁਣ ਸਾਡੇ ਗੁਰੂ ਘਰ, ਗੁਰੂ ਅਸਥਾਨਾਂ ਨੂੰ ਇਹ ਕੁਝ ਕਿਹਾ ਗਿਆ ਆ, ਪਰ ਆਪਾਂ ਦੇਖਿਆ ਵੀ ਕੁਝ ਗੁਰੂ ਘਰਾਂ ਦੀਆਂ ਕਮੇਟੀ ਬੋਲੀਆਂ ਆ, ਬਾਕੀ ਸਾਰੇ ਜਿਹੜੇ ਸੁੱਤੇ ਪਏ ਹੈਗੇ। ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਉਹ ਪਿਛਲੇ ਦਿਨਾਂ 'ਚ ਵੀ ਮੈਂ ਦੱਸਿਆ ਸੀ ਵੀ ਉਹਨਾਂ ਕੋਲ ਮਿਲੀਅਨਸ ਆਫ ਡਾਲਰ ਆ। ਉਹਨਾਂ ਦੇ ਡੋਨਰ, ਇੱਕ ਡੋਨਰ ਨੇ ਮਿਲੀਅਨ ਡਾਲਰ ਤੱਕ ਦਿੱਤਾ ਆ। ਉਹ ਜਿਹੜੇ ਹੁਣ ਪੋਲੀਟੀਸ਼ੀਅਨ ਆ ਜਿਹਨਾਂ ਨੂੰ ਇੰਡੋਰਸ ਕਰ ਰਹੇ, ਚਾਹੇ ਉਹ ਮੇਅਰ ਆ, ਸਿਟੀ ਕੌਂਸਲ ਆ, ਜਾਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ, ਕਾਂਗਰਸਮੈਨ ਆ ਜਾਂ ਸੈਨੇਟਰ ਆ, ਉਹਨਾਂ ਨੂੰ ਉਹਨਾਂ ਨੇ ਪੁਆਇੰਟ ਲਿਖ ਕੇ ਦਿੱਤੇ ਆ, ਸਾਊਂਡ ਬਾਈਟਸ ਦਿੱਤੇ ਆ
ਵੀ ਭਈ ਆਹ ਇਸ਼ੂ ਦੇ ਵਿੱਚ ਅਸੀਂ ਤੁਹਾਡੀ ਸਪੋਰਟ ਕਰਾਂਗੇ ਤੇ ਤੁਸੀਂ ਸਾਡੀ ਸਪੋਰਟ ਕਰੋਗੇ। ਉਹਦੇ ਵਿੱਚ ਮੇਨ ਉਹਨਾਂ ਨੇ ਇੱਕ ਜਿਹੜਾ ਇਹ ਲਿਖਿਆ ਹੈਗਾ ਆ, ਅਟੈਕਸ ਔਨ ਹਿੰਦੂ ਅਮਰੀਕਨਸ, ਹਿੰਦੂ ਟੈਂਪਲਸ, monuments dedicated to the legacy of Mahatma Gandhi and even the Indian consulates are the actions of Khalistani extremists and not ordinary hard-working and law-abiding Indian Americans. ਕਿਸੇ ਇੱਕ ਵੀ ਕੌਂਸਲੇਟ ਦੇ ਉੱਤੇ ਅਟੈਕ ਜਾਂ ਕਿਸੇ ਧਾਰਮਿਕ ਸਥਾਨ ਮੰਦਿਰ ਦੇ ਉੱਤੇ ਅਟੈਕ ਕੋਈ ਸਿੱਖ ਚਾਰਜ ਨਹੀਂ ਹੋਇਆ। ਚਾਰਜ ਤਾਂ ਦੂਰ ਜੀ ਗੱਲ ਹੈ, ਕਿਸੇ ਤੇ ਰਿਪੋਰਟ ਵੀ ਨਹੀਂ ਹੋਈ ਹੈਗੀ। ਜੀ ਸੋ ਬਹੁਤ ਸਾਰੇ ਜਿਹੜੇ ਲੋਕ ਆ ਉਹ ਸੋਚਦੇ ਹੋਣੇ ਲੈ ਜੀ ਦੇਖੋ ਜੀ ਇਹ ਤਾਂ ਖਾਲਿਸਤਾਨੀ ਐਕਸਟ੍ਰੀਮਿਸਟ ਜਿਹੜੇ ਆ ਉਹਨਾਂ ਦੇ ਅਗੇਂਸਟ ਬੋਲਿਆ, ਸਾਨੂੰ ਕੀ ਆ। ਅੱਜ ਜਦੋਂ ਕਿਸਾਨ ਮੋਰਚਾ ਹੋਇਆ ਸੀ ਨਾ, ਉੱਥੇ ਮੈਜੋਰਟੀ 'ਚ ਆਪਣੇ ਕਾਮਰੇਡ ਭਰਾ ਸੀਗੇ। ਜੀ ਜੀ ਠੀਕ ਆ, ਉਹਨਾਂ ਸਾਰਿਆਂ ਨੂੰ ਉਹਨਾਂ ਨੇ ਖਾਲਿਸਤਾਨੀ ਕਿਹਾ ਸੀ, ਅੱਜ ਵੀ ਕਹਿ ਰਹੇ ਹੈਗੇ ਆ। ਸੋ ਜੇ ਆਪਾਂ ਨਾ ਇਕੱਠੇ ਹੋਏ, ਨੋ ਮੈਟਰ, ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ, ਚਾਹੇ ਤੁਸੀਂ ਅੰਮ੍ਰਿਤਧਾਰੀ ਆ, ਮੋਨੇ ਆ, ਕਾਮਰੇਡ ਹੈਗੇ ਆ, ਰਾਧਾ ਸੁਆਮੀ ਆ, ਕੋਈ ਵੀ ਆ, ਐਜ਼ ਲੌਂਗ ਐਜ਼ ਤੁਸੀਂ ਪੰਜਾਬੀ ਹੈਗੇ ਆ ਨਾ, ਆ ਜਿਹੜਾ ਸਾਨੂੰ ਉੱਥੇ ਤਾਂ ਮਾਰ ਪਈ ਸੀ ਜਦੋਂ ਭਾਰਤ ਆਜ਼ਾਦ ਹੋਇਆ, ਪੈਂਦੇ ਸੱਟੇ ਪਟੇਲ ਉਹਨਾਂ ਨੇ ਕਹਿ ਦਿੱਤਾ ਵੀ ਇਹ ਜਿਹੜੀ ਆ ਕੌਮ ਕਿਸ ਤਰ੍ਹਾਂ ਦੀ ਹੈਗੀ ਆ। ਹੁਣ ਅਮਰੀਕਾ ਦੇ ਵਿੱਚ ਜਿਹੜਾ ਨੈਰੇਟਿਵ ਇਸ ਆਰਗੇਨਾਈਜੇਸ਼ਨ ਵੱਲੋਂ ਸਿਰਜਿਆ ਜਾ ਰਿਹਾ ਹੈਗਾ, ਤੇ ਆਪਣੀਆਂ ਗੁਰੂ ਘਰਾਂ ਦੀਆਂ ਕਮੇਟੀਆਂ, ਆਪਣੀਆਂ ਜਥੇਬੰਦੀਆਂ, ਬਹੁਤ ਸਾਰੀਆਂ ਸਪੋਰਟਸ ਆਰਗੇਨਾਈਜੇਸ਼ਨਸ, ਸਾਹਿਤਿਕ ਆਰਗੇਨਾਈਜੇਸ਼ਨਸ, ਉਹਨਾਂ ਦੀ ਚੁੱਪ ਤੁਸੀਂ ਦੇਖ ਲਓ ਵੀ ਕੀ ਕਹਿੰਦੀ ਹੈਗੀ ਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਨੰਬਰ 1 ਮੁੱਦਾ ਆ। ਜੇ ਇਹ ਬਿੱਲ US ਕਾਂਗਰਸ 'ਚ ਪਾਸ ਹੋ ਜਾਂਦਾ ਆ ਤੇ ਫਿਰ ਉਹਦੇ ਨਾਲ ਜਿਹੜੀਆਂ ਆਹ ਲੋਕ ਗੱਲਾਂ ਕਰਦੇ ਆ ਨਾ, ਇਹਨਾਂ ਦੇ ਉੱਤੇ ਤਕੜੇ ਉਹ ਕੇਸ ਬਣਨੇ ਹੈਗੇ ਆ। ਸੋ ਇਹ ਗੱਲਾਂ ਬੰਦ ਹੋਣੀਆਂ ਹੈਗੀਆਂ। ਸੋ ਸਾਨੂੰ ਜਿਹੜਾ ਇਸ ਵੇਲੇ ਅਮਰੀਕਾ ਵਸਦੇ ਸਿੱਖਾਂ ਦੇ 2 ਮੇਨ ਮੁੱਦੇ ਹੈਗੇ ਆ। ਇੱਕ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲਾ, ਇਸ ਨੂੰ ਹਰ ਹੀਲੇ US ਕਾਂਗਰਸ ਚੋਂ, ਆਪਣੀ ਸਟੇਟ ਦੇ ਵਿੱਚੋਂ, ਹਰ ਸਟੇਟ ਚੋਂ ਪਾਸ ਕਰਾਓ। ਦੂਸਰਾ ਜਿਹੜਾ 40 ਸਾਲ ਹੋ ਗਿਆ ਸਿੱਖਾਂ ਦੇ ਨਾਲ ਜਿਹੜਾ ਕਤਲੇਆਮ ਹੋਇਆ ਦਿੱਲੀ ਤੇ ਹੋਰ ਇੰਡੀਆ ਦੇ ਵੱਖ-ਵੱਖ ਸ਼ਹਿਰਾਂ 'ਚ, ਯਾਰ 40 ਸਾਲ ਹੋ ਗਏ ਤੁਸੀਂ ਰੋਈ ਜਾਂਦੇ, ਕੁਝ ਕੁ ਬੰਦੇ ਰੋਂਦੇ ਆ, ਬਾਕੀ ਚੁੱਪ ਹੈਗੇ ਆ। ਉਹ ਜਿਹੜਾ ਮੁੱਦਾ ਆ ਨਾ, ਇਹ ਪੂਰੀ ਦੁਨੀਆ ਨੂੰ ਦੱਸਣ ਵਾਲਾ ਆ। ਫਰਿਜ਼ਨੋ ਸ਼ਹਿਰ ਦੇ ਵਿੱਚ ਆਰਮੀਨੀਅਨ ਮੂਲ ਦੇ ਲੋਕ ਬਹੁਤ ਲੰਮੇ ਸਮੇਂ ਤੋਂ ਰਹਿੰਦੇ ਆ। 2 ਸਾਲ ਪਹਿਲਾਂ 100 ਸਾਲ ਬਾਅਦ ਅਰਮੀਨੀਆ 'ਚ ਜਿਹੜਾ ਜੈਨੋਸਾਈਡ ਹੋਇਆ ਸੀ ਅਰਮੀਨੀਅਨ ਲੋਕਾਂ ਦਾ, ਉਹ US ਕਾਂਗਰਸ 'ਚ ਉਹ ਮਤਾ ਪਾਸ ਹੋਇਆ 100 ਸਾਲ ਬਾਅਦ। ਕਈ ਸੋਚਦੇ ਵੀ ਨਹੀਂ ਜੀ ਭੁੱਲ ਜਾਓ, ਹੁਣ 40 ਸਾਲ ਹੋ ਗਏ, ਹੁਣ ਕੀ ਰੱਟ ਲਾਈ ਜਾਣੀ ਆ। ਜਿਨ੍ਹਾਂ ਦੇ ਨਾਲ ਵਾਪਰੀ ਆ ਨਾ, ਉਹਨਾਂ ਨੂੰ ਪਤਾ ਆ। ਸੋ ਇਹ ਜਿਹੜੇ 2 ਮੇਨ ਮੁੱਦੇ ਆ, ਇਹਨਾਂ 2 ਮੇਨ ਮੁੱਦਿਆਂ ਤੋਂ ਬਾਹਰ ਜੇ ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰ ਜਾਂ ਕੋਈ ਸਿੱਖ ਜਥੇਬੰਦੀਆਂ ਜਾਂ ਆਪਣੇ ਆਪ ਨੂੰ ਬੜਾ ਕੋਈ ਪੰਥਕ ਸਮਝਦਾ ਆ, ਉਹ ਛੋਟੇ ਮੁੱਦਿਆਂ ਦੇ ਉੱਤੇ ਤੁਹਾਡਾ ਜਿਹੜਾ ਧਿਆਨ ਡਾਇਵਰਟ ਕਰਦੇ ਆ ਨਾ, ਇਹਦਾ ਮਤਲਬ ਵੀ ਉਹ ਪੰਥ ਪ੍ਰਤੀ ਸੁਹਿਰਦ ਨਹੀਂ ਹੈਗੇ। ਇਹ ਤੁਹਾਨੂੰ ਸੋਚਣਾ ਚਾਹੀਦਾ ਅੱਜ ਦੀ ਡੇਟ 'ਚ। ਜਿਹੜੇ ਸੋਚਦੇ, ਜਿਹੜੇ ਕਹਿੰਦੇ ਆ ਵੀ ਸ਼ਾਇਦ ਪੰਜਾਬੀ ਰੇਡੀਓ USA ਵਾਲੇ ਐਵੇਂ ਮਾਰੀ ਜਾਂਦੇ ਆ, ਅੱਜ ਦਾ ਬਲੂਮਬਰਗ ਦਾ ਜਿਹੜਾ ਆਰਟੀਕਲ ਆ ਉਹਨੂੰ ਖੋਲ ਲਓ ਜੀ। ਅੱਜ ਦੀ ਉਹਦਾ ਜਿਹੜਾ ਹੈਡਿੰਗ ਹੈਗਾ, ਟਾਰਗੇਟਡ ਸਿੱਖ ਸੈਪਰੇਟਿਸਟ ਸੇਜ਼ ਇੰਡੀਆ ਸਟਿਲ ਵਾਂਟਸ ਹਿਮ ਡੈਡ। ਜਿਹੜੇ ਬੰਦੇ ਨੂੰ ਟਾਰਗੇਟ ਕੀਤਾ ਗਿਆ ਸੀ ਮਾਰਨ ਦੇ ਲਈ, ਉਹ ਕਹਿੰਦਾ ਵੀ ਮੈਨੂੰ ਹਜੇ ਵੀ ਇੰਡੀਆ ਵਾਲੇ ਚਾਹੁੰਦੇ ਆ ਵੀ ਮੈਨੂੰ ਮਾਰ ਦਿੱਤਾ ਜਾਵੇ। ਇਹ ਭਾਈ ਜਿਹੜੇ ਗੁਰਪਤਵੰਤ ਸਿੰਘ ਪੰਨੂ ਆ, ਉਹਨਾਂ ਦੀ ਗੱਲਬਾਤ ਆ। ਬਲੂਮਬਰਗ ਬਹੁਤ ਵੱਡਾ TV ਸਟੇਸ਼ਨ ਤੇ ਨਿਊਜ਼ਪੇਪਰ ਹੈਗਾ, ਉਹਨਾਂ ਨੇ ਅੱਜ ਇਹ ਆਰਟੀਕਲ ਛਾਪਿਆ। ਕਾਹਦੇ ਆਰਟੀਕਲ ਛਾਪਿਆ? ਬਹੁਤ ਵਾਰ ਤੁਸੀਂ ਦੇਖਿਆ ਹੋਣਾ, ਕਈ ਜਿਹੜੇ ਤੱਤੀਆਂ ਗੱਲਾਂ ਕਰਦੇ ਆ ਵੀ ਲਓ ਜੀ ਹੁਣ ਤਾਂ ਜਿਹੜਾ ਖਾਲਿਸਤਾਨ ਆ ਨਾ, ਸਾਨੂੰ ਪਲੇਟ 'ਚ ਪਾ ਕੇ ਦੇ ਦੇਣਾ, ਤੇ ਮੋਦੀ ਹੁਣੀ ਇੱਥੇ ਆਏ ਆ ਤੇ ਉਹ ਕਹਿੰਦੇ ਸਿੱਖਾਂ ਨਾਲ ਸਾਡਾ ਸਮਝੌਤਾ ਕਰਾ ਦਿਓ। ਅਮਰੀਕਾ ਵਾਲੇ ਅੱਜ ਦੀ ਡੇਟ 'ਚ ਸਿੱਖਾਂ ਨੂੰ ਯੂਜ਼ ਕਰ ਰਹੇ ਹੈਗੇ ਆ। ਇਹ ਆਰਟੀਕਲ ਇਹ ਲਿਖ ਰਿਹਾ ਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ। ਬਿਲਕੁਲ ਬਲੂਮਬਰਗ, ਗੁਰਪਤਵੰਤ ਸਿੰਘ ਪੰਨੂ ਹੋਣਾ ਨੇ ਬਲੂਮਬਰਗ ਨੂੰ ਜਿਹੜੀ ਇੰਟਰਵਿਊ ਦਿੱਤੀ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਯਾਰ 1.5 ਸਾਲ ਹੋ ਗਿਆ, ਅਮਰੀਕਾ ਦਾ ਜਿਹੜਾ ਸਖਤ ਸਟੈਂਡ ਕਿਉਂ ਨਹੀਂ ਇੰਡੀਆ ਪ੍ਰਤੀ। ਉਹਨਾਂ ਨੇ ਕੁਐਸਚਨ ਕੀਤਾ ਅਮਰੀਕਾ ਦੀ ਸਰਕਾਰ ਨੂੰ ਵੀ ਜੇ ਇਹ ਕੁਝ ਈਰਾਨ ਜਾਂ ਰਸ਼ੀਆ ਦੀ ਸਰਕਾਰ ਨੇ ਕੀਤਾ ਹੁੰਦਾ ਤੇ ਤੁਹਾਡਾ ਕੀ ਸਟੈਂਡ ਹੋਣਾ ਸੀ। ਇੱਕ ਪਾਸੇ ਤਾਂ ਠੀਕ ਆ ਵੀ ਤੁਸੀਂ ਸਿੱਖਾਂ ਦੇ ਨਾਲ ਹਮਦਰਦੀ ਕਰਦੇ ਆ, ਦੂਜੇ ਪਾਸੇ ਤੁਹਾਡੀਆਂ ਜਿਹੜੀਆਂ ਜੱਫੀਆਂ ਆ ਉਹ ਭਾਰਤ ਦੀ ਸਰਕਾਰ ਨਾਲ ਪੈ ਰਹੀਆਂ, ਉੱਥੇ ਜਿਹੜੇ ਚਿਪਸ ਦੇ ਵੱਡੇ ਪਲਾਂਟ ਲੱਗ ਰਹੇ ਹੈਗੇ ਆ, ਹਨਾ। ਤੇ ਉਹ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੋਣਾ ਨੂੰ ਕਤਲਕਾਂਡ ਦੇ ਸੰਬੰਧ ਦੇ ਵਿੱਚ ਗੁਪਤੇ ਨੂੰ ਇੱਥੇ ਚੱਕ ਕੇ ਲਿਆਏ ਸੀ, ਉਹ ਹਜੇ ਵੀ ਉਹਦੀ ਗਾਹਾਂ ਕੀ ਸੁਣਵਾਈ ਹੋਣੀ ਆ, ਕੁਛ ਨਹੀਂ ਹੋ ਰਿਹਾ ਹੈਗਾ। ਤੇ ਜਿਹੜੇ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਆ, ਉਹ ਤਾਂ ਬਾਰ-ਬਾਰ ਕਹਿ ਰਹੇ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਇਹ ਝੂਠ ਹੈਗਾ ਸਾਰਾ ਕੁਛ ਆ। ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਜਿਹੜਾ ਕਤਲ ਹੁੰਦਾ, ਉਹਦੇ ਬਾਰੇ ਵੀ ਉਹ ਇਹੀ ਕਹਿ ਰਹੇ ਆ
ਸਾਡਾ ਲੈਣਾ ਦੇਣਾ ਨਹੀਂ। ਹਾਲਾਂਕਿ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਸੀ ਭਈ ਇਹ ਜਿਹੜਾ ਆ ਭਾਰਤ ਸਰਕਾਰ ਇਹਦੇ ਵਿੱਚ ਇਨਵੋਲਵ ਹੈਗੀ ਆ। ਕੋਈ ਏਦਾਂ ਕਮਲਾ ਨਹੀਂ ਹੁੰਦਾ ਪ੍ਰਾਈਮ ਮਿਨਿਸਟਰ ਜਿਹੜਾ ਆਪਣੀ ਪਾਰਲੀਮੈਂਟ ਦੇ ਵਿੱਚ ਇਹ ਕਹੇ। ਉਸ ਟਾਈਮ ਤੇ ਉਹਨਾਂ ਨੇ ਬਹੁਤ ਸਾਰੇ ਜਿਹੜੇ ਆਪਣੇ ਕੱਢ ਵੀ ਦਿੱਤੇ ਸੀ ਇੱਥੇ, ਜਿਹੜੇ ਇੰਡੀਆ ਦੇ ਜਿਹੜੇ ਕੌਂਸੂਲੇਟ ਦੇ ਆਫਿਸ ਦੇ ਵਿੱਚ ਕੰਮ ਕਰਦੇ ਸੀ। ਹੁਣ ਪਿਛਲੇ ਦਿਨਾਂ ਦੇ ਵਿੱਚ 3 ਕੁ ਦਿਨੇ ਹੋਏ ਆ, ਉੱਥੇ ਦਾ ਜਿਹੜਾ ਜੈ ਸ਼ੰਕਰ ਫੋਰਨ ਮਿਨਿਸਟਰ ਆ, ਉਹਨੇ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਅਸੀਂ ਤਾਂ ਪਹਿਲੇ ਕਹੀ ਜਾਂਦੇ ਕੈਨੇਡਾ ਵਾਲਿਆਂ ਨੂੰ ਵੀ ਤੁਹਾਡੇ ਜਿਹੜੇ ਇੱਥੇ ਖਾਲਿਸਤਾਨ ਦਾ ਰੌਲਾ ਪਾਉਂਦੇ ਆ ਉਹ ਤੁਹਾਡੇ ਮੁਲਕ ਵਿੱਚ ਪਾ ਕੇ ਵੀ ਜਿਹੜੀ ਆ ਗੁੰਡਾਗਰਦੀ ਕਰੂਗੇ। ਕਹਿੰਦੇ ਵੀ ਉਹ ਗਲਤ ਪੇਪਰ ਬਣਾ ਕੇ ਤੁਹਾਡੇ ਮੁਲਕ 'ਚ 800 ਦੇ ਕਰੀਬ ਪਹੁੰਚ ਚੁੱਕੇ ਹੈਗੇ, ਜਿਨ੍ਹਾਂ 'ਚ ਗੈਂਗਸਟਰ ਵੀ ਆ। ਇਹ ਜੈ ਸ਼ੰਕਰ ਕਹਿ ਰਿਹਾ। ਸੋ ਉਹਦੀ ਸਟੇਟਮੈਂਟ ਵੱਲ ਧਿਆਨ ਦਿਓ। ਆਉਣ ਵਾਲੇ ਸਮੇਂ 'ਚ ਕਿਸੇ ਵੀ ਜਿਹੜਾ ਕੋਈ ਸ਼ਰੀਫ ਸਿੱਖ ਆ, ਸ਼ਰੀਫ ਪੰਜਾਬੀ ਆ, ਉਹਦੇ ਲਈ ਪੂਰੀ ਤਰ੍ਹਾਂ ਰਸਤਾ ਬਲੌਕ ਕਰਨ ਦੀ ਕੋਸ਼ਿਸ਼ ਕਰ ਰਿਹਾ ਕੈਨੇਡਾ 'ਚ ਵੀ ਭਾਈ ਤੁਸੀਂ ਗਲਤ ਪਾਸਪੋਰਟ, ਗਲਤ ਪੇਪਰ ਇੰਡੀਆ ਦੀ ਸਰਕਾਰ ਬਣਾ ਕੇ ਦੇ ਰਹੀ ਆ। ਠੀਕ ਹੈ ਕਿ ਨਹੀਂ? ਹੁਣ ਗਲਤ ਪਾਸਪੋਰਟ ਜਿਹੜੇ ਬਣਦੇ ਆ ਉਹ ਤੁਹਾਡੀ ਸਰਕਾਰ ਹੀ ਦੇ ਰਹੀ ਆ ਲੋਕਾਂ ਨੂੰ ਗਲਤ ਨਾਵਾਂ ਦੇ ਉੱਤੇ। ਹੋਰ ਕਿੱਥੋਂ ਬੰਦਾ ਬਣਾਦਾ? ਕੈਨੇਡਾ ਵਾਲੀ ਸਰਕਾਰ ਥੋੜਾ ਦੇ ਰਹੀ ਆ ਵੀ ਇੰਡੀਆ ਦਾ ਗਲਤ ਪਾਸਪੋਰਟ ਬਣਾ ਕੇ ਤੁਸੀਂ ਇੱਥੇ ਆ ਜਾਓ। ਸੋ ਬਹੁਤ ਵੱਖ-ਵੱਖ ਲੈਵਲਸ ਤੋਂ ਸਿੱਖਾਂ ਦੇ ਉੱਤੇ ਅਟੈਕ ਹੋ ਰਿਹਾ ਹੈਗਾ ਤੇ ਅਨਫੋਰਚੂਨੇਟ ਪਾਰਟ ਆ ਹਜੇ ਵੀ ਅੱਜ ਦੀ ਡੇਟ 'ਚ ਆਪਾਂ ਜਿਹੜੇ ਆ ਇਕੱਠੇ ਨਹੀਂ ਹੋ ਰਹੇ ਤੇ ਸਾਨੂੰ ਸਮਝ ਨਹੀਂ ਲੱਗ ਰਿਹਾ ਵੀ ਮੇਨ ਮੁੱਦਾ ਹੈ ਕੀ ਆ। ਮੇਨ ਮੁੱਦਾ ਇਹੀ ਆ ਵੀ ਹੁਣ ਭਾਰਤ ਦੀ ਸਰਕਾਰ ਨੂੰ ਪਤਾ ਆ ਉਹਨਾਂ ਨੇ ਮੁਸਲਮਾਨ ਵੀ ਦੱਬ ਲਏ ਹੈਗੇ, ਇਹ 'ਚ ਕੋਈ ਸ਼ੱਕ ਨਹੀਂ, ਚਾਹੇ 12% 14% ਹੈਗੇ ਆ। ਕ੍ਰਿਸਚੀਅਨ ਤੇ ਬੜਾ ਜ਼ੁਲਮ ਹੋਇਆ ਮਨੀਪੁਰ ਦੇ ਵਿੱਚ, ਅਮਰੀਕਾ ਨੂੰ ਸਾਰਾ ਪਤਾ ਆ, ਉਹ ਨਹੀਂ ਕੁਛ ਕਰ ਰਹੇ ਹੈਗੇ। ਜਿਹੜੇ ਸਿੱਖ ਆ ਇਹ ਦੁਨੀਆ ਦੇ ਹਰ ਇੱਕ ਸ਼ਹਿਰ ਦੇ ਵਿੱਚ, ਹਰ ਇੱਕ ਮੁਲਕ 'ਚ ਫੈਲੇ ਹੋਏ ਆ। ਕੋਈ ਵੀ ਕਿਸੇ ਨਾਲ ਇਨਜਸਟਿਸ ਹੁੰਦਾ, ਚਾਹੇ ਕਿਸਾਨਾਂ ਵੇਲੇ ਸੀ, ਕੁਛ ਵੀ ਕੋਵਿਡ ਵੇਲੇ ਕਿੰਨੀ ਸਪੋਰਟ ਕੀਤੀ, ਸਿੱਖੇ ਰੌਲਾ ਪਾਉਂਦੇ ਹੈਗੇ ਆ। ਸੋ ਅਮਰੀਕਾ ਦੀ ਸਰਕਾਰ ਨੂੰ ਪਤਾ ਵੀ ਸਿੱਖਾਂ ਨੇ ਹੀ ਬੋਲਣਾ ਹੈਗਾ। ਸੋ ਹੁਣ ਇੱਕ ਪਾਸੇ ਉਹ ਇਹ ਵੀ ਕਹਿ ਰਹੇ ਆ ਵੀ ਹਾਂ ਅਸੀਂ ਤੁਹਾਡੇ ਨਾਲ, ਦੂਜੇ ਪਾਸੇ ਜਿਹੜੇ ਭਾਰਤ ਦੇ ਜਦੋਂ ਪ੍ਰਾਈਮ ਮਿਨਿਸਟਰ ਆਉਂਦੇ ਆ ਜਾਂ ਭਾਰਤ ਦੇ ਡੈਲੀਗੇਟਸ ਆਉਂਦੇ ਆ, ਉਹਨਾਂ ਦੇ ਨਾਲ ਬਿਜ਼ਨਸ ਵੀ ਕਰੀ ਜਾਂਦੇ ਹੈਗੇ ਆ। ਸੋ ਕੈਨੇਡਾ ਦੇ RCMP ਦੇ ਜਿਹੜੇ ਹੈਡ ਆ, ਉਹਨਾਂ ਨੇ ਇਹ ਕਿਹਾ ਸੀ ਵੀ ਇੰਡੀਆ ਵਾਲੇ ਕਹਿੰਦੇ ਆ ਵੀ ਜਿਹੜੇ ਵੱਖ ਰਾਜ ਦੀ ਮੰਗ ਕਰਦੇ ਹੈਗੇ ਆ ਉਹ ਅੱਤਵਾਦੀ ਆ, ਉਹ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਆ, ਉਹ ਰੋਂਗ ਆ। ਪਰ ਉਹ ਕਹਿੰਦੇ ਵੀ ਨਹੀਂ, ਸਾਡੇ ਮੁਲਕ 'ਚ ਸਾਰਾ ਕੁਝ ਹੋ ਸਕਦਾ। ਡੈਮੋਕ੍ਰੇਸੀ ਦੇ ਅੰਡਰ ਕੋਈ ਵੀ ਬੰਦਾ ਜਿਹੜਾ ਆ ਉਹ ਆਪਣੇ ਮੁਲਕ ਦੀ ਮੰਗ ਕਰ ਸਕਦਾ। ਕੈਨੇਡਾ ਦੇ ਵਿੱਚ ਤਾਂ ਜਿਹੜੇ ਫ੍ਰੈਂਚ ਆ ਉਹਨਾਂ ਨੇ 2 ਵਾਰ ਰੈਫਰੈਂਡਮ ਕਰਾਇਆ ਹੈਗਾ। ਕੈਨੇਡਾ ਦੇ ਵਿੱਚ ਖੁਦ ਕੋਈ ਕਿਸੇ ਤਰ੍ਹਾਂ ਦੀ ਵਾਇਲੈਂਸ ਨਹੀਂ ਹੋਈ ਹੈਗੀ। ਸੋ ਅੱਜ ਦਾ ਜਿਹੜਾ ਆਰਟੀਕਲ ਨਾ ਪੜ੍ਹਿਓ ਜ਼ਰੂਰ, ਤੁਹਾਡੀਆਂ ਅੱਖਾਂ ਖੁੱਲ ਜਾਊਗੀਆਂ ਇਹ ਆਰਟੀਕਲ ਪੜ੍ਹ ਕੇ ਵੀ ਭਾਈ ਹੋ ਸਾਡੇ ਨਾਲ ਕੀ ਰਿਹਾ ਹੈਗਾ। ਤੇ ਬਹੁਤ ਸਾਰੇ ਜਿਹੜੇ ਆਪਣੇ ਆਪ ਨੂੰ ਵੱਡੇ ਵੱਡੇ ਲੀਡਰ ਸਮਝਦੇ ਆ ਜਾਂ ਮੀਡੀਆਕਾਰ ਜਿਹੜੇ ਉਹ ਸਮਝਦੇ ਵੀ ਅਸੀਂ ਖਾਲਿਸਤਾਨ ਦੇ ਸਮਰਥਕ ਆ ਜਾਂ ਅਸੀਂ ਪੰਥ ਦੇ ਸਮਰਥਕ ਹੈਗੇ ਆ, ਉਹ ਬਿਨਾਂ ਕਿਸੇ ਗੱਲ ਤੇ ਪੰਪ ਦੇਈ ਜਾਂਦੇ ਆ। ਆਰਟੀਕਲ ਪੜ੍ਹਿਓ ਜ਼ਰੂਰ ਵੀ ਤੁਹਾਡਾ ਜਿਹੜਾ ਲੀਡਰ ਆ ਗੁਰਪਤਵੰਤ ਸਿੰਘ ਪੰਨੂ, ਉਹਦੇ ਵਿਚਾਰ ਕੀ ਹੈਗੇ, ਉਹ ਕੀ ਕਹਿ ਰਿਹਾ ਹੈਗਾ ਹਨਾ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣ ਦੀ ਗੱਲ ਲਈ ਇੱਥੇ ਮਜਬੂਰ ਹੋਣਾ ਪੈਣਾ ਆ। ਸੋ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣਦੇ ਆ, ਤੁਸੀਂ ਆਰਟੀਕਲ ਜ਼ਰੂਰ ਪੜ੍ਹਿਓ, ਤੁਹਾਨੂੰ ਪਤਾ ਲੱਗੂਗਾ ਵੀ ਕੀ ਕੁਝ ਲਿਖਿਆ ਗਿਆ ਇਸ ਆਰਟੀਕਲ ਦੇ ਵਿੱਚ। ਬਲੂਮਬਰਗ ਦਾ ਅੱਜ ਦਾ ਹੀ ਆਰਟੀਕਲ ਆ ਤੇ ਉਹ ਕਹਿੰਦੇ ਮੈਨੂੰ ਅੱਜ ਵੀ ਪਤਾ ਵੀ ਇੰਡੀਆ ਗਵਰਨਮੈਂਟ ਪੂਰੀ ਪਲਾਨ ਕਰ ਰਹੀ ਆ ਵੀ ਇਸ ਨੂੰ ਕਿਸ ਤਰ੍ਹਾਂ ਪੰਨੂ ਉਹਨਾਂ ਨੂੰ ਐਲੀਮੀਨੇਟ ਕਰਨਾ ਹੈਗਾ। ਤੇ 1.5 ਸਾਲ ਹੋ ਗਿਆ, ਤੁਹਾਡੇ ਸਾਹਮਣੇ ਹੀ ਆ। ਜੇ ਸਖਤ ਸਟੈਂਡ ਲੈਣਾ ਚਾਹੀਦਾ ਅਮਰੀਕਾ ਨੂੰ, ਰਸ਼ੀਆ ਦੇ ਮਾਮਲੇ 'ਚ ਲੈਂਦੇ ਆ, ਟਰਕੀ ਦੇ ਮਾਮਲੇ 'ਚ ਲੈਂਦੇ ਆ, ਚਾਈਨਾ ਦੇ ਮਾਮਲੇ 'ਚ ਲੈਂਦੇ ਆ, ਤੇ ਇੰਡੀਆ ਦੇ ਮਾਮਲੇ 'ਚ ਕਾਹਤੇ ਠੰਡਾ ਇਹ ਕੰਮ ਪਿਆ ਹੈਗਾ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਬਹੁਤ ਵੱਡਾ ਆ। ਜੇ ਬਿੱਲ ਪਾਸ ਹੋ ਜਾਂਦਾ, ਸਟੇਟ ਦੇ ਵਿੱਚ ਤਾਂ ਉਹਨਾਂ ਨੇ ਫੇਲ ਕਰਾ ਦਿੱਤਾ, ਪੂਰਾ ਜਨੈਨੀਮਸਲੀ ਇਹ ਪਾਸ ਹੋਇਆ ਸੀ। ਗਵਰਨਰ ਨੇ ਵੀਟੋ, ਸੌਰੀ ਜਿਹੜੀ ਫ੍ਰਿਜਨੋ ਦੀ ਸੈਨੇਟਰ ਹੈਗੀ ਆ ਐਨਾ ਕੈਬਰੀਅਲ, ਉਸਨੇ ਜਿਹੜਾ ਇਹਨੂੰ ਵੀਟੋ ਕਰ ਦਿੱਤਾ। ਹੁਣ ਜਿਹੜਾ US ਕਾਂਗਰਸ ਦੇ ਵਿੱਚ ਵੀ ਕੋਸ਼ਿਸ਼ ਹੋ ਰਹੀ ਹੈ ਇਸ ਬਿੱਲ ਨੂੰ ਪਾਸ ਕਰਾਉਣ ਦੀ। ਵੱਖ-ਵੱਖ ਸਟੇਟਾਂ 'ਚ ਤੁਹਾਨੂੰ ਆਪਣੇ ਲੋਕਲ ਪੋਲੀਟੀਸ਼ੀਅਨ ਨੂੰ ਮਿਲਣਾ ਚਾਹੀਦਾ। ਜੇ ਇੱਕ ਹਿੰਦੂ ਅਮਰੀਕਨ ਫਾਊਂਡੇਸ਼ਨ ਇਹ ਕਹਿ ਰਹੀ ਜਿਨ੍ਹਾਂ ਨੂੰ ਸਪੋਰਟ ਕਰਨਾ ਵੀ ਤੁਸੀਂ ਇਸ ਬਿੱਲ ਤੇ ਨਹੀਂ ਸਪੋਰਟ ਕਰਨਾ ਤੇ ਤੁਸੀਂ ਜਿਹੜੇ ਆਹ ਲੋਕ ਰੌਲਾ ਪਾਉਂਦੇ ਆ ਇਹਨਾਂ ਦੇ ਉਲਟ ਰਹਿਣਾ ਆ, ਤੇ ਤੁਸੀਂ ਐਡੀ ਵੱਡੀ ਗਿਣਤੀ 'ਚ ਆ ਤੇ ਤੁਹਾਡਾ ਕੀ ਕੰਮ ਆ, ਸਿਰ ਮੇਲੇ ਹੀ ਕਰਾਉਣਾ ਜਾਂ ਆਹ ਕਰਨਾ? ਠੀਕ ਹੈ ਕਿ ਨਹੀਂ? ਸੋ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਆ, ਨਹੀਂ ਤਾਂ ਜਿਸ ਹਿਸਾਬ ਦੇ ਨਾਲ ਸਿੱਖਾਂ ਦਾ ਅਕਸ਼ ਜੋ ਬਣਿਆ ਹੋਇਆ ਪਿਛਲੇ ਸਾਲਾਂ 'ਚ, ਪਹਿਲਾਂ ਤਾਂ ਇਹਨਾਂ ਨੇ ਬਹੁਤ ਬਦਨਾਮ ਕੀਤਾ 84 ਤੋਂ ਬਾਅਦ, ਹੁਣ ਜਿਹੜਾ ਵਧੀਆ ਅਕਸ਼ ਬਣਿਆ ਆ ਵੀ ਹਾਂ ਇਹ ਬੜੇ ਪੀਸਫੁਲ ਆ, ਹਰ ਜਗ੍ਹਾ ਜਾ ਕੇ ਸੇਵਾ ਕਰਦੇ ਆ, ਉਸ ਨੂੰ ਜਿਹੜੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਨੋ ਮੈਟਰ ਤੁਹਾਡੇ ਕੀ ਵਿਚਾਰ ਹੈਗੇ ਆ,
ਕੋਈ ਆਜ਼ਾਦੀ ਪਸੰਦ ਆ, ਨਹੀਂ ਆਜ਼ਾਦੀ ਪਸੰਦ, ਪਰ ਜੇ ਆਪਣੀ ਜਿਹੜੀ ਦਸਤਾਰ ਆ ਉਸ ਨੂੰ ਉੱਚੇ ਕਰਕੇ ਆਪਾਂ ਤੁਰਨਾ ਹੈਗਾ ਆ, ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਨਾਂ ਮੁੱਦਿਆਂ ਦੇ ਉੱਤੇ ਜਿੱਥੇ ਕਿਤੇ ਵੀ ਕੋਈ, ਨੋ ਮੈਟਰ ਜਿਹੜੀ ਮਰਜ਼ੀ ਆਰਗੇਨਾਈਜੇਸ਼ਨ ਆ, ਤੁਸੀਂ ਉਹਦੇ ਨਾਲ ਐਗਰੀ ਕਰਦੇ ਨਹੀਂ ਕਰਦੇ, ਜੇ ਕੋਈ ਉਹ ਪੰਥ ਦੀ ਸੇਵਾ ਕਰ ਰਿਹਾ ਹੈਗਾ, ਤੁਹਾਨੂੰ ਲੱਗਦਾ ਵੀ ਹਾਂ ਇਹ ਬਿਲਕੁਲ ਸਹੀ ਆ, ਉਹਦਾ ਸਾਥ ਦਿਓ। ਸਭ ਤੋਂ ਅਨਫੋਰਚੂਨੇਟ ਪਾਰਟ ਇਹੀ ਆ ਵੀ ਤੁਹਾਨੂੰ ਪਤਾ ਵੀ ਹੁੰਦਾ ਆ ਵੀ ਅਸੀਂ ਇਸ ਇਸ਼ੂ ਦੇ ਉੱਤੇ, ਇਹ ਬਹੁਤ ਵੱਡਾ ਇਸ਼ੂ ਆ, ਸਾਨੂੰ ਸਾਥ ਦੇਣਾ ਚਾਹੀਦਾ, ਪਰ ਨਹੀਂ, ਇਹ ਜੀ ਇਹ ਗੁਰਦੁਆਰਾ ਕਮੇਟੀ ਸਾਡੇ ਉਲਟਾ, ਇਸ ਕਰਕੇ ਅਸੀਂ ਉਹਨਾਂ ਦਾ ਸਾਥ ਨਹੀਂ ਦੇਣਾ। ਸੋ ਇਹ ਸਾਨੂੰ ਬਿਲਕੁਲ ਭੁੱਲ ਕੇ ਸੱਚੇ ਸੁੱਚੇ ਸਿੱਖ ਬਣ ਕੇ, ਪੰਜਾਬੀ ਬਣ ਕੇ ਇਕੱਠੇ ਹੋ ਜਾਓ, ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਬਹੁਤ ਭਿਆਨਕ ਹੈਗਾ ਆ। ਤੇ ਜਿਹੜੇ ਐਵੇਂ ਗੱਲਾਂ ਮਾਰੀ ਜਾਂਦੇ ਵੀ ਆਹ ਹੋ ਗਿਆ, ਆਹ ਹੋ ਗਿਆ, ਉਹ ਕੁਛ ਨਹੀਂ ਹੋਇਆ ਹੈਗਾ। ਆਰਟੀਕਲ ਜ਼ਰੂਰ ਅੱਜ ਦਾ ਪੜ੍ਹ ਲਿਓ ਤੇ ਤੁਹਾਡੀਆਂ ਅੱਖਾਂ ਇਹ ਆਰਟੀਕਲ ਪੜ੍ਹ ਕੇ ਖੁੱਲ ਜਾਣਗੀਆਂ। ਜੀ ਬਿਲਕੁਲ, ਇਹ ਵੀ ਸਾਨੂੰ ਦੇਖਣਾ ਪੈਣਾ ਹੈ ਕਿ ਕਿਹੜੇ ਜਿਹੜੇ ਮੀਡੀਆ ਅਦਾਰੇ ਨੇ ਜਾਂ ਜੋ ਵੀ ਜਿਹੜੇ ਅਦਾਰੇ ਨੇ ਉਹ ਕੀ ਕਰ ਰਹੇ ਨੇ। ਅਸਲ ਦੇ ਵਿੱਚ ਉਹ ਲੜਾਈ ਨੂੰ ਇੱਕ ਪਾਸੇ ਫੋਕਸ ਕਰ ਰਹੇ ਨੇ ਜਾਂ ਉਹ ਸਾਰੇ ਪਾਸਿਆਂ ਦੀ ਗੱਲ ਕਰ ਰਹੇ ਨੇ। ਤੁਸੀਂ ਦੇਖੋ ਕਿ ਇੱਧਰਲੇ ਅਖਬਾਰ ਜਿਹੜੇ ਨੇ, ਚਾਹੇ ਉਹ ਸੈਕਰਾਮੈਂਟੋ ਬੀ ਹੋਵੇ ਤੇ ਚਾਹੇ ਉਹ ਬਲੂਮਬਰਗ ਹੋਵੇ, ਇਹਨਾਂ ਦੀ ਜਿਹੜੀ ਖੋਜੀ ਪੱਤਰਕਾਰਤਾ ਉਹ ਸਗੋਂ ਸੁਚੇਤ ਕਰ ਰਹੀ ਆ। ਤੇ ਇਹ ਤਾਂ ਆਪਾਂ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਅਸੈਸੀਨੇਸ਼ਨ ਹੋਇਆ ਸੀ, ਉਹਨਾਂ ਦਾ ਕਤਲ ਹੋਇਆ ਸੀਗਾ ਜੂਨ 18 2023 ਦੇ ਵਿੱਚ, ਉਸ ਤੋਂ ਬਾਅਦ ਜੋ ਹਾਲਾਤ ਬਣੇ ਸੀਗੇ, ਆਪਾਂ ਉਦੋਂ ਵੀ ਹਰਜੋਤ ਸਿੰਘ ਖਾਲਸਾ ਜੀ ਸਾਰੇ ਸਿੱਖਾਂ ਨੂੰ ਚੁਕੰਨੇ ਤੇ ਸੁਚੇਤ ਕਰਦੇ ਰਹੇ ਵੀ ਇਹ ਜਿਹੜੇ ਇੱਧਰਲੀਆਂ ਜਿਹੜੀਆਂ ਸਰਕਾਰਾਂ ਨੇ, ਇਹਨਾਂ ਦੀ ਇਕੱਲੀ ਇਹ ਨਾ ਜਾਇਓ ਕਿ ਤੁਹਾਡੇ ਹਮਦਰਦ ਨੇ, ਤੁਸੀਂ ਆਪਣੀ ਪੋਲੀਟਿਕਸ ਆਪ ਤੈਅ ਕਰੋ, ਤੁਸੀਂ ਆਪਣੀਆਂ ਚੀਜ਼ਾਂ ਆਪ ਤੈਅ ਕਰੋ, ਸਰਗਰਮ ਰਹੋ ਹਰ ਮਾਮਲੇ ਦੇ ਵਿੱਚ। ਇਹ ਨਹੀਂ ਹੁੰਦਾ ਕਿ ਅਸੀਂ ਚਲੋ ਜੀ ਫਲਾਂ ਮਾਮਲਾ ਆ ਗਿਆ, ਉਹਦੇ 'ਚ ਫਲਾਂ ਬੰਦੇ ਨੂੰ ਠਿੱਬੀ ਲਾਤੀ, ਉਹਦੇ 4 ਫੋਲੋਅਰ ਸੀ, ਉਹਨਾਂ ਨੂੰ ਇਹ ਕਹਿਤਾ, ਸੋਸ਼ਲ ਮੀਡੀਆ ਤੇ ਅਸੀਂ 4 ਦਿਨ ਜਿਹੜਾ ਰੌਲਾ ਰੱਪਾ। ਇਹ ਲੜਾਈਆਂ ਲੰਮੀਆਂ ਹੁੰਦੀਆਂ ਨੇ, ਕੁਝ ਘੰਟਿਆਂ ਦੀਆਂ ਲੜਾਈਆਂ ਇਹ ਨਹੀਂ ਤੈਅ ਕਰਦੀਆਂ ਹੁੰਦੀਆਂ, ਕੁਝ 10 15 20 ਕਮੈਂਟ ਨਹੀਂ ਤੈਅ ਕਰਦੇ ਹੁੰਦੇ ਕਦੇ ਵੀ ਕਿ ਕੀ ਹੁੰਦਾ, ਜਾਂ ਜੇ ਕੋਈ 4 ਬੰਦੇ ਆਪਣੇ ਨਾਲ ਜੁੜ ਗਏ ਕਿਸੇ ਸਟੀਮ ਦੇ ਵਿੱਚ, ਉਹ ਨਹੀਂ ਤੈਅ ਕਰਦੇ ਹੁੰਦੇ। ਲੜਾਈਆਂ ਦੇ ਵਿੱਚ ਮਰਹਲੇ ਆਉਂਦੇ ਆ, ਮਰਹਲਿਆਂ ਦੇ ਦਰਮਿਆਨ ਤੁਹਾਡੀ ਸੂਝ-ਬੂਝ, ਤੁਸੀਂ ਉਹਨਾਂ ਨੂੰ ਕਿਵੇਂ ਲੜ ਰਹੇ ਹੋ, ਔਰ ਜਿਹੜੀ ਅੱਗੋਂ ਜਿਹੜੀ ਪਲੈਨਿੰਗ ਆ ਉਹ ਕਿਵੇਂ ਦੀ ਆ। ਕਿਸਾਨੀ ਅੰਦੋਲਨ ਦੀ ਜਿਹੜੀ ਆ ਮਿਸਾਲ ਸਾਡੇ ਸਾਰਿਆਂ ਦੇ ਸਾਹਮਣੇ ਆ, ਕਿੰਨੇ ਵਖਰੇਵੇਂ ਸੀਗੇ, ਸਾਰਾ ਕੁਝ ਸੀਗਾ, ਪਰ ਬਾਵਜੂਦ ਇਸ ਦੇ ਅਸੀਂ ਇਕੱਠੇ ਹੋ ਕੇ ਲੜੇ ਤਾਂ ਅਸੀਂ ਜਿੱਤ ਪ੍ਰਾਪਤ ਕੀਤੀ। ਕਿੰਨੇ ਥਾਟ ਸੀਗੇ, ਕਿੰਨੀਆਂ ਜਥੇਬੰਦੀਆਂ ਸੀਗੀਆਂ, ਪਰ ਟੀਚਾ ਇੱਕੋ ਸੀਗਾ ਕਿ ਬਿੱਲ ਰੱਦ ਕਰਾਉਣੇ ਆ। ਸੋ ਇਸ ਤਰੀਕੇ ਨਾਲ ਜੇਕਰ ਆਪਾਂ ਇਹ ਸਮਝਣਾ ਕਿ ਇੱਧਰਲੀ ਪੋਲੀਟਿਕਸ ਦੇ ਵਿੱਚ ਵਾਪਰ ਕੀ ਰਿਹਾ, ਕਿਹੋ ਜਿਹੇ ਬਿੱਲ ਆ ਰਹੇ ਨੇ, ਤਾਂ ਉਹਨਾਂ ਬਿੱਲਾਂ ਨੂੰ ਅਸੀਂ ਰੋਕਣਾ ਕਿਵੇਂ ਆ, ਜਾਂ ਜਿਹੜੇ ਸਾਡੇ ਪੱਖ ਦੇ ਨੇ ਉਹਨਾਂ ਨੂੰ ਅਸੀਂ ਹਮਾਇਤ ਕਿਵੇਂ ਦੇਣੀ ਆ। ਤੇ ਇਹਦੇ ਲਈ ਕੋਈ 1 ਘੰਟਾ ਨਹੀਂ ਜਾਂ 1 ਦਿਨ ਦਾ ਕੋਈ ਸ਼ੋਅ ਕੁਛ ਨਹੀਂ ਕਰਦਾ, ਇਹਦੇ ਲਈ ਸਾਨੂੰ ਹਮੇਸ਼ਾ ਸਰਗਰਮ ਤੇ ਸੁਚੇਤ ਰਹਿਣ ਦੀ ਲੋੜ ਆ। ਉਸ ਆਰਟੀਕਲ ਦਾ ਆਪਣੇ ਕੋਲ 2 ਮਿੰਟ ਹੈਗੇ ਆ, ਜ਼ਰੂਰ ਮੈਂ ਤੁਹਾਨੂੰ ਦੱਸਦੇ ਜਾਵਾਂ। ਜੀ ਜੀ। ਤੇ ਉਹਦੇ 'ਚ ਗੁਰਪਤਵੰਤ ਸਿੰਘ ਪੰਨੂ ਹੁਣੀ ਇਹ ਕਹਿੰਦੇ ਆ ਵੀ ਮੈਂ ਆਜ਼ਾਦੀ ਦੀ ਗੱਲ ਜਿਹੜੀ ਆ ਉਹ ਫਾਈਟ ਤਾਂ ਕਰੂੰਗਾ, ਤਦੇ ਕਰੂੰਗਾ ਜੇ ਮੈਂ ਜਿੰਦਾ ਰਹੂੰਗਾ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ ਕਿ ਨਹੀਂ। ਅਸੀਂ ਪੀਸਫੁਲੀ ਤੇ ਡੈਮੋਕ੍ਰੈਟਿਕ ਰੈਫਰੈਂਡਮ ਦੇ ਨਾਲ ਇਹ ਗੱਲਬਾਤ ਕਰ ਰਹੇ ਆ, ਪਰ ਭਾਰਤ ਸਰਕਾਰ ਦੇ ਕੋਲ ਰਿਸੋਰਸਿਸ ਹੈਗੇ ਆ, ਪ੍ਰੋਕਸੀਜ਼ ਆ, ਉਹਨਾਂ ਕੋਲ ਹਥਿਆਰ ਆ, ਕਿਸੇ ਟਾਈਮ ਵੀ ਉਹ ਮੈਨੂੰ ਮਾਰ ਸਕਦੇ ਆ। ਇਹ ਉਹਨਾਂ ਨੇ ਜੋ ਬਲੂਮਬਰਗ ਦੀ ਰਿਪੋਰਟ ਆ ਉਹਦੇ ਵਿੱਚ ਆਪਣੇ ਜਿਹੜੇ ਵਿਊ ਪੁਆਇੰਟ ਦਿੱਤੇ ਆ। ਹੁਣ ਜਿਹੜੇ ਜੇਕ ਸੁਲੀਵਾਨ ਆ, ਸਾਡੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਉਹ ਕਹਿੰਦੇ ਅਸੀਂ ਬਿਹਾਈਂਡ ਦਾ ਕਲੋਜ਼ ਡੋਰ ਮੀਟਿੰਗ ਜਿਹੜੀਆਂ ਗੱਲਬਾਤ ਭਾਰਤ ਸਰਕਾਰ ਦੇ ਨਾਲ ਕਰ ਰਹੇ ਹੈਗੇ ਆ। ਬਹੁਤ ਸਾਰੀਆਂ ਸਾਡੀਆਂ ਮੀਟਿੰਗ ਬਿਹਾਈਂਡ ਦਾ ਕਲੋਜ਼ ਡੋਰ ਹੋ ਰਹੀਆਂ ਹੈਗੀਆਂ। ਤੇ ਪੰਨੂ ਹੁਣੀ ਇਹ ਕਹਿੰਦੇ ਆ ਵੀ ਜਿਹੜੀ ਤੁਹਾਡੀ ਕੁਆਇਟ ਡਿਪਲੋਮੇਸੀ ਆ, ਚੁੱਪਚਾਪ ਜਿਹੜੀ ਜਾਂ ਬਿਹਾਈਂਡ ਦਾ ਡੋਰ ਕਰ ਰਹੇ, ਕੰਮ ਨਹੀਂ ਕਰ ਰਹੀ ਹੈਗੀ। ਪਿਛਲੇ 15 ਮਹੀਨਿਆਂ ਦੇ ਵਿੱਚ ਦੇਖੋ ਇਹਨ ਕੰਮ ਨਹੀਂ ਕੀਤਾ, ਤੇ ਆਉਣ ਵਾਲੇ 3 ਸਾਲਾਂ ਵਿੱਚ ਵੀ ਨਹੀਂ ਇਹਨ ਕੰਮ ਕਰਨਾ। ਕੁਛ ਮਹੀਨੇ ਹੋਏ ਆ ਉੱਥੇ ਜਿਹੜੇ ਇਹਨਾਂ ਦੀ ਜਥੇਬੰਦੀ ਦੇ ਸਿੰਘ ਹੈਗੇ ਰਾਜੂ, ਉਹਦੇ ਤੇ ਗੋਲੀਆਂ ਮਾਰੀਆਂ ਗਈਆਂ ਹਨ ਸੈਕਰਾਮੈਂਟੋ 'ਚ I-5 ਦੇ ਉੱਤੇ। ਤੇ ਹਿੰਦੂ ਅਮਰੀਕਨ ਫਾਊਂਡੇਸ਼ਨ ਤਾਂ ਇਹ ਕਹਿੰਦੀ ਵੀ ਇਹਨਾਂ ਨੇ ਆਪ ਹੀ ਮਾਰ ਲਈਆਂ ਨਾ, ਤੁਹਾਨੂੰ ਪਤਾ ਹੀ ਆ। ਸੋ ਉਹਦੇ ਸੰਬੰਧ ਦੇ ਵਿੱਚ ਓਰੇਗਨ ਤੋਂ ਕਾਂਗਰਸਮੈਨ ਹੈਗੇ ਆ, ਉਹ ਬੋਲੇ ਆ ਵੀ ਅਸੀਂ ਚੁੱਪ ਕਰਦੇ ਹਾਂ ਯਾਰ, ਵੀ ਤੁਸੀਂ ਇਹ ਬੰਦਿਆਂ ਦੇ ਨਾਲ ਸ਼ਰੇਆਮ ਧੱਕਾ ਹੋ ਰਿਹਾ, ਤੇ ਸਾਡੀ ਸਰਕਾਰ ਨੂੰ ਜਿਹੜਾ ਐਕਸ਼ਨ ਲੈਣਾ ਚਾਹੀਦਾ ਹੈਗਾ। ਵੀ ਜੇ ਸਾਨੂੰ ਪਤਾ ਲੱਗਦਾ ਵੀ ਕੋਈ ਇਦਾਂ ਦੀ ਕੋਸ਼ਿਸ਼ ਕਰ ਰਿਹਾ ਹੈਗਾ, ਤੇ ਉਸ ਨੂੰ ਉਸੇ ਵੇਲੇ ਦੱਬ ਲੈਣਾ ਚਾਹੀਦਾ ਹੈਗਾ। ਪਰ ਓਵਰਆਲ ਜੇ ਇਸ ਆਰਟੀਕਲ ਦੇ ਵਿੱਚ ਦੇਖਿਆ ਜਾਵੇ, ਗੁਰਪਤਵੰਤ ਸਿੰਘ ਪੰਨੂ ਹੁਣੀ ਕਾਫੀ ਚਿੰਤਤ ਹੈਗੇ ਆ, ਤੇ ਉਹ ਖੁਸ਼ ਨਹੀਂ ਲੱਗਦੇ ਵੀ ਜੋ ਅਮਰੀਕਾ ਦੀ ਸਰਕਾਰ ਆ ਉਹ ਕਰ ਤਾਂ ਰਹੀ ਆ, ਪਰ ਬਿਹਾਈਂਡ ਦਾ ਕਲੋਜ਼ ਡੋਰ ਇਹ ਕੰਮ ਚੱਲਣਾ ਨਹੀਂ ਹੈ। ਤੁਹਾਨੂੰ ਓਪਨਲੀ ਜਿਸ ਤਰ੍ਹਾਂ ਤੁਹਾਡੇ ਜਿਹੜੇ ਦੁਸ਼ਮਣ ਮੁਲਕ ਹੈਗੇ ਆ, ਰਸ਼ੀਆ, ਚਾਈਨਾ, ਉਹਨਾਂ ਦੇ ਨਾਲ ਟਰਾਂਸਨੈਸ਼ਨਲ ਆਪਰੇਸ਼ਨ ਵਾਲਾ ਵਾਪਰ ਰਿਹਾ ਹੈ, ਉਸ ਤਰ੍ਹਾਂ ਤੁਹਾਨੂੰ ਭਾਰਤ ਨੂੰ ਵੀ ਵਿੱਚ ਇਨਕਲੂਡ ਕਰਨਾ ਚਾਹੀਦਾ ਹੈਗਾ ਆ।
ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਸਾਨੂੰ ਇੱਥੇ ਮਾਰ ਨਾ ਸਕੇ ਜਾਂ ਉਹਨਾਂ ਦੇ ਜਿਹੜੇ ਲੋਕ ਆ ਉਹ ਨਾ ਸਾਡਾ ਜਿਹੜਾ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਕਰ ਸਕਣ। ਸੈਨੇਟਰ ਜੈਫ ਮਰਕਲੇ ਓਰੇਗਨ ਦੇ ਡੈਮੋਕ੍ਰੇਟ ਹੈਗੇ ਆ, ਉਹ ਕਹਿੰਦੇ ਵੀ ਜਿਹੜੀ ਕੈਲੀਫੋਰਨੀਆ 'ਚ ਇਨਸੀਡੈਂਟ ਵਾਪਰੀ ਆ ਸਿੱਖਾਂ ਨਾਲ, ਇਹ ਇੱਕ ਜਿਹੜੀ ਆ ਇਨਸੀਡੈਂਟ ਦੀ ਪੂਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਬਲੂਮਬਰਗ ਦੇ ਮੁਤਾਬਕ। ਉਹਨਾਂ ਨੇ ਕਿਹਾ ਵੀ ਸਾਨੂੰ ਸਟਰੋਂਗ ਮੈਸੇਜ ਦੇਣਾ ਚਾਹੀਦਾ ਉਹਨਾਂ ਸਰਕਾਰਾਂ ਨੂੰ ਵੀ ਤੁਸੀਂ ਇੱਥੇ ਫ੍ਰੀ ਸਪੀਚ ਤੇ ਪ੍ਰੋਟੈਸਟ ਕਰਨ ਦਾ ਜੋ ਸਾਡਾ ਹੱਕ ਹੈਗਾ ਆ ਉਸ ਨੂੰ ਤੁਸੀਂ ਕੋਈ ਵੀ ਮਾਰ ਨਹੀਂ ਸਕਦੇ ਹੈਗੇ। ਜੀ ਬਿਲਕੁਲ, ਇਹ ਉਹਨਾਂ ਨੇ ਕਿਹਾ ਵੀ ਸਾਨੂੰ ਸਟਰੋਂਗ ਮੈਸੇਜ ਜਿਹੜਾ ਦੇਣਾ ਚਾਹੀਦਾ ਹੈ। ਜੀ ਬਿਲਕੁਲ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਖਿਆਲ ਦੇ ਵਿੱਚ ਰੱਖਦਿਆਂ, ਧਿਆਨ ਦੇ ਵਿੱਚ ਰੱਖਦਿਆਂ ਸਾਨੂੰ ਜਿਹੜੀ ਮੌਜੂਦਾ ਦੌਰ ਦੇ ਵਿੱਚ ਜਿਵੇਂ 2 ਚੀਜ਼ਾਂ ਦਾ ਹਰਜੋਤ ਸਿੰਘ ਖਾਲਸਾ ਜੀ ਨੇ ਜ਼ਿਕਰ ਕੀਤਾ, ਇੱਕ ਤਾਂ HF ਵਾਲਾ ਮੁੱਦਾ ਕਿ ਕੀ ਅਸੀਂ ਜੇਕਰ ਅਸੀਂ ਇਹਨਾਂ ਮੁੱਦਿਆਂ ਨੂੰ ਠੰਡੇ ਵਾਸਤੇ 'ਚ ਪਾਉਂਦੇ ਰਹੇ ਤਾਂ ਕੀ ਅਸੀਂ ਧੌਣ ਉੱਚੀ ਕਰਕੇ ਇੱਧਰਲੇ ਮੁਲਕਾਂ 'ਚ ਜਿਉਣ ਜੋਗੇ ਰਹਾਂਗੇ। ਸਾਡੇ ਗੁਰੂ ਘਰਾਂ ਦੇ ਬਾਰੇ ਇਹੋ ਜਿਹਾ ਕੁਛ ਕਿਹਾ ਜਾ ਰਿਹਾ, ਫੈਲਾਇਆ ਜਾ ਰਿਹਾ ਝੂਠ, ਔਰ ਇਹ ਜਿਹੜਾ ਝੂਠ ਹੈ ਖੜਦਾ ਨਹੀਂ ਹੁੰਦਾ ਕਦੇ ਵੀ, ਇਹ ਨਾਲ ਫੈਲਦਾ ਰਹਿੰਦਾ। ਇਹ ਟੀਕਾ ਲਾ ਕੇ ਕਈ ਵਾਰੀ ਵੇਖਿਆ ਜਾਂਦਾ ਕਿ ਲੋਕ ਕਿੰਨਾ ਕਰੈਕਟ ਕਰਦੇ ਨੇ। ਤੇ ਦੂਜਾ ਜਿਹੜਾ ਕਤਲੇਆਮ ਦਾ ਮਾਮਲਾ, ਜਿਹੜਾ ਆਪਾਂ ਮੋਰਚੇ ਦੀ ਗੱਲ ਕੀਤੀ ਹੈ, ਨਿਰਭਉ ਤੇ ਨਿਆਂ ਮੋਰਚਾ, ਜਿਹਦੀ ਕਵਰੇਜ ਤੁਸੀਂ ਪੰਜਾਬੀ ਰੇਡੀਓ ਐਸਏ ਦੇ ਫੇਸਬੁੱਕ ਪੇਜ ਤੇ YouTube ਚੈਨਲ ਉੱਤੇ ਵੀ ਦੇਖੋਗੇ। ਸੋ ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਖਬਰਾਂ ਦਾ ਸਮਾਪਤੀ ਵਾਲਾ ਜੀ। ਸੋ ਆਪਾਂ ਸਾਰੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਇੱਕ ਵਾਰੀ ਫਿਰ ਦੱਸਦੇ ਜਾਈਏ, ਸਾਡੀ ਕੋਸ਼ਿਸ਼ ਹੋਊਗੀ ਜਿਹੜਾ ਅੱਜ ਨਿਰਭਉ ਤੇ ਨਿਆਂ ਮਾਰਚ ਬੇਕਰਫੀਲਡ ਤੋਂ ਸ਼ੁਰੂ ਹੋ ਰਿਹਾ ਹੈਗਾ, ਕੱਲਾ ਇਹ ਜਸਟਿਸ ਨੂੰ ਲੈ ਕੇ ਹੈਗਾ ਆ, ਤੇ ਉਸ ਦੀ ਜਿਹੜੀ ਕੁਛ ਕਵਰੇਜ ਆ ਤੁਹਾਨੂੰ ਪੰਜਾਬੀ ਰੇਡੀਓ US ਦੀ ਫੇਸਬੁੱਕ ਤੇ YouTube ਤੇ ਵੀ ਦਿਖਾਈ ਜਾਵੇ। ਰਾਜਕਨਵੀਰ ਸਿੰਘ ਹੁਣੀ ਆਪਣੇ ਵਿਚਾਰ ਤੁਹਾਡੇ ਨਾਲ ਪੇਸ਼ ਕੀਤੇ ਸੀ, ਉਹ ਕਿਉਂਕਿ ਉੱਥੇ ਪਹੁੰਚੇ ਹੋਏ ਆ ਆਪਣੀ ਟੀਮ, ਤੇ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।